अस्सलाम वालेकुम। ਸਿਆਣੇ ਕਹਿੰਦੇ ਵੀ ਧੁੱਖ ਦੀ ਭਾਂਬੜ ਬਣ ਜਾਂਦੀ। ਭਾਂਬੜ ਪਾ ਬੰਦੇ ਦੇ ਵਿੱਚ ਹੋਵੇ ਨਾ ਚਟਕਿਆਰੀ ਕਿਸੇ ਸ਼ੈ ਦੀ, ਕਿਸੇ ਸ਼ੌਕ ਹੋਵੇ ਕਿਸੇ ਸ਼ੈ ਦਾ, ਤੇ ਉਹ ਅਖੀਰ ਕਿਸੇ ਨਾ ਕਿਸੇ ਪਾਸੇ ਪੂਰਾ ਹੋ ਜਾਂਦਾ। ਚੌਧਰੀ ਆਸ਼ਕ ਅਲੀ ਨੂੰ ਸ਼ੌਕ ਸੀਗਾ ਉਹ ਜਿਹੜਾ ਬਘਿਆੜੀ ਕੁੱਤਾ ਨਹੀਂ ਹੁੰਦੇ ਮਹਿੰਗੇ, ਹਾਂਜੀ ਉਹਨਿਆਂ ਦਾ। ਹਾਂ ਤੁਸੀਂ ਅੱਗੇ ਆਓ ਜੀ। ਤੇ ਉਹ ਕੁੱਤਾ ਜੀ ਸਾਨੂੰ ਤੋਹਫਾ ਆਇਆ ਜੀ, ਉਹ ਤੁਹਾਨੂੰ ਦਿਖਾਣੇ ਆ। ਅੱਛਾ ਹਾਂਜੀ, ਉਹ ਉਦੋਂ ਫਿਲਮ ਦੇ ਵਿੱਚ ਚੌਧਰੀ ਆਸ਼ਕ ਅਲੀ ਨੇ ਕਿਹਾ ਸੀ ਨਾ ਵੀ ਉਹ ਇਹਦੇ ਨਾਲ ਦਾ ਮੰਗਾ ਕੇ ਦੇ, ਇਹਦੇ ਨਾਲ ਦਾ ਮੰਗਾ ਕੇ ਤੇ ਸਾਡੇ ਇੱਕ ਭਰਾ ਜੀ ਯੂਕੇ ਦੇ ਵਿੱਚ ਵਕਾਰ ਹੰਜਰਾਜ ਸਾਹਿਬ, ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਵੀ ਉਹਨਾਂ ਨੇ ਉਹ ਸ਼ੌਕ ਪੂਰਾ ਕਰਾਇਆ। ਮਾਸ਼ਾਅੱਲਾ। ਉਹ ਦੇਖੋ ਜੀ, ਵੈਰੀ ਗੁੱਡ, ਬਹੁਤ ਅੱਛੇ ਬਹੁਤ ਅੱਛੇ ਵੈਰੀ ਗੁੱਡ। अस्सलाम वालेकुम। मुबारक ही होवे चौर साहब। अस्सलाम वालेकुम जी। पसंद आया जानवर? ਚੌਥਾ ਮੁਬਾਰਕ ਹੋਵੇ ਜੀ। ਕਹਿੰਦੇ ਜੀ ਜਾਨਵਰ ਹੀ ਬੜਾ ਸੋਹਣਾ ਆਇਆ ਜੀ ਮਾਸ਼ਾਅੱਲਾ। ਅੱਲਾ ਵਾਹ 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 वाह भाई वाह। ਉੱਠ ਉਹਦੇ ਚ ਲਾਰੀ ਚਾਹੀਏ ਨਾ, ਥੱਕੀ ਹੋਈ। ਕੋਈ ਨਹੀਂ ਖੈਰ। ਹਾਂ ਹਾਂ ਲਾਰੀ ਚਾਹੀ ਲਾਰੀ ਚ। ਵਾਹ 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 ਕੀ ਬਾਤ ਆ। ਇਹ ਕਹਿੰਦੇ ਜੀ ਇਹ ਨੈਟ ਦੇ ਉੱਤੇ ਵੀ ਚੜੀ ਹੋਈ ਆ। ਅੱਛਾ ਹਾਂ ਇਹ ਚੜੀ ਹੋਣੀ। ਇਹਦਾ ਨਾਮ ਲਿਖੋ ਨਾ ਹਾਂ ਤੇ ਇਹ ਨੈਟ ਦੇ ਉੱਤੇ ਆ ਜਾਂਦਾ। ਕੀ ਨਾਂ ਕੀ ਦੱਸਿਆ ਉਹਨਾਂ ਨੇ ਇਹਦਾ? ਉਰੇ ਤਾਂ ਮਿੰਟ ਕ ਇਹ ਤੈਨੂੰ ਤੋਹਫਾ ਭੇਜਿਆ ਵਕਾਰ ਹੰਜਰਾਜ ਸਾਹਿਬ ਯੂਕੇ ਤੋਂ। ਉਹ ਪੁੱਛਦੇ ਆ ਵੀ ਕਿੱਦਾਂ ਪਸੰਦ ਆਇਆ? ਬਹੁਤ ਵਧੀਆ ਪਸੰਦ ਆਇਆ ਹੰਜਰਾਜ ਸਾਹਿਬ। ਤੋਹਫਾ ਬੜਾ ਪਸੰਦ ਆਇਆ ਜੀ, ਤੇ ਸ਼ੈ ਵੀ ਚੰਗੀ ਆ। ਕੰਨ ਇਦਾਂ ਖਲੋਤੇ ਆ ਵੀ ਜਿਵੇਂ ਸਲਵਾਰ ਨਹੀਂ ਹੁੰਦੀ। ਹਾਂਜੀ ਕੀ ਬਾਤ ਨਹੀਂ ਬੜੇ ਕੰਨ ਕੜੇ ਆ। ਨਸਲੀ ਕੁੱਤੀ। ਤੈਨੂੰ ਬੁੱਟਿਆ ਕਿਵੇਂ ਲੱਗੀ? ਮੈਂ ਕਹਾਂ ਜੀ ਬਹੁਤ ਸੋਹਣੀ ਹੈ ਜੀ ਕੁੱਤੀ, ਨਸਲੀ ਆ। ਹਾਂ ਇਹ ਗਾਂ ਹੁਣ ਵਾਧਾ ਹੋ ਜਾਊਗਾ। ਹਾਂ ਜੀ ਹੁਣ ਵਾਧਾ ਅੱਲਾ ਕਰੇ ਹੋ ਜੂ। ਚਲੋ ਜਦੋਂ ਵਧਿਆ ਫਿਰ ਅੱਲਾ ਕਰੇ ਫਿਰ ਅਸੀਂ ਵੀ ਰੱਖ ਲਾਂਗੇ ਵਿੱਚੋਂ ਕੋਈ ਬੱਚਾ। ਹੈ ਤਾਂ ਹਾਂ ਬੰਦਾ ਰੱਖਦਾ ਕੁੱਤਾ ਰਾਖੀ ਵਾਸਤੇ। ਹਾਂ ਜੀ ਪਰ ਇਹ ਕੁੱਤੇ ਮਾਲਕ ਨੂੰ ਰੱਖਦੇ ਆ ਰਾਖੀ ਵਾਸਤੇ, ਕਿਉਂ? ਇਹਨਾਂ ਨੇ ਖਾਣਾ ਪੀਣਾ ਹੁੰਦਾ, ਸੌਣਾ ਹੁੰਦਾ, ਰਾਖੀ ਇਹ ਕਰਦੇ ਨਹੀਂ। ਨਾ ਪਰ ਚੌਧਰੀ ਸਾਹਿਬ ਦਾ ਸ਼ੌਕ ਸੀਗਾ, ਅਸੀਂ ਕਿਹਾ ਇਹਨੇ ਕभी ਰੱਖਣਾ ਹੀ ਇਹੀ ਆ, ਤਾਂ ਇਹ ਫਰਮਾਇਸ਼ ਪਾਈ ਸੀ। ਹਾਂ ਤੇ ਅਸੀਂ ਜਿਹੜੇ ਮੰਗਾਏ ਆ ਉਹ ਤੁਹਾਨੂੰ ਸ਼ਾਮਾਂ ਨੂੰ ਦਿਖਾਵਾਂਗੇ। ਅੱਛਾ ਉਹ ਵੀ ਆਉਣ ਵਾਲੇ ਆ? ਹਾਂ ਉਹ ਬੰਦੂਕਾਂ ਕੁੱਤੇ ਨਹੀਂ। ਅੱਛਾ ਹਾਂਜੀ ਉਹ ਕੁੱਤੇ ਨਹੀਂ, ਬੰਦੂਕਾਂ। ਹਾਂ ਤੇ ਉਹ ਤੁਹਾਨੂੰ ਸ਼ਾਮਾਂ ਨੂੰ ਦਿਖਾਵਾਂਗੇ। ਚਲੋ ਤੇ ਆਜੋ ਬੈਗ ਠੀਕ ਆ ਜੀ। ਫਿਰ ਮਾਵਾਂ ਧੀਆਂ ਜੀ ਰੱਖ ਰਹੇ ਜੀ ਹਰ ਸ਼ੈ। ਰੋਸਮਾਨ ਸਾਹਿਬ ਇਹ ਹਰ ਸ਼ੈ ਮਾਵਾਂ ਧੀਆਂ ਜੀ ਵੰਡੀਰੀ ਆ। ਅੱਗੇ ਵੀ ਜਿਹੜੀ ਸ਼ੈ ਆਂਦੀ ਆ ਉਹ ਮਾਵਾਂ ਧੀਆਂ ਜੀ ਵੰਡੀਂਦੀ ਆ। ਮਤਲਬ ਇਹ ਆ ਵੀ ਹੁਣ ਅੱਗੇ ਵੀ ਦੋ ਲਿਆਂਦੇ ਆਪੇ ਹੀ ਰੱਖ ਲਏ, ਫਿਰ ਇੱਕ ਕੁੱਤਾ ਲਿਆਂਦਾ ਉਹ ਆਪੇ ਹੀ ਰੱਖ ਲਿਆ। ਹੁਣ ਫਿਰ ਕੁੱਤੀ ਅਗਲੇ ਆਸਰੇ ਤੇ ਫੇਰ ਫਿਰਦੇ ਜੇ ਦੋ ਕਹਿੰਦਾ ਮੇਰੇ ਹੋਰ ਆ ਰਹੇ ਆ। ਫਿਰ ਮਾਵਾਂ ਧੀਆਂ ਜੀ ਵੰਡੀ ਜਾ ਰਹੇ ਆ। ਮਾਮਾ ਭਾਣਜਾ ਸਾਨੂੰ ਤਾਂ ਪੁੱਛਿਆ ਨਹੀਂ ਕਿਸੇ ਨੇ। ਨਹੀਂ ਉਹ ਅਗਲੇ ਕੁੱਤੇ ਪੂਰੇ ਹੋ ਗਏ ਸੀ, ਉਹ ਬਚੇ ਨਹੀਂ ਉਹ। ਹਾਂ ਤੇ ਹੁਣ ਜਿਹੜਾ ਜੋੜਾ ਆ ਰਿਹਾ ਹਾਂ ਤੇ ਉਹ ਇੱਥੇ ਵੀ ਤੇਰੀ ਹੋਈ ਆ। ਨੀਤ 'ਚ ਫਰਕ ਹੋਵੇ ਜਦੋਂ ਆਪੇ ਹੀ ਪੂਰੀ ਹੋ ਜਾਂਦੀ ਸ਼ਾਇਦ। ਨਹੀਂ ਮੈਂ ਕਿਹਾ ਵੀ ਇੱਥੇ ਵੀ ਤੇਰੇ ਨਹੀਂ ਮੇਰੇ ਹੀ ਆ। ਫਿਰ ਹੱਥ ਨਾਲ ਲਾਈ ਹੈ ਹਰ ਸ਼ੈ ਤੇਰੀ ਆ ਯਾਰ। ਗਾਂ ਵਾਦਾ ਵਧੂਗਾ ਨਹੀਂ ਵਧੂਗਾ। ਉਹਨੇ ਕਿਹਾ ਸੀ ਵੀ ਆਹ ਵੇਖੇ ਨਾ ਆ ਹਰ ਸ਼ੈ ਨਾ ਇਹ ਤੇਰੀ ਆ ਬਾਬਾ, ਤੂੰ ਨਾ ਟੈਨਸ਼ਨ ਲਿਆ ਕਰ। ਅਸੀਂ ਕੀ ਕਰੀਏ? ਹਰ ਸ਼ੈ ਤੇਰੀ ਆ ਪਰ ਹੱਥ ਨਾ ਲਾਈ। ਅੱਗ ਸੇਕ ਆ ਕੇ। ਹਾਂ ਅੱਗ ਸੇਕੋ। ਨਹੀਂ ਮੈਂ ਗੱਲ ਕਰਦਾ ਵੀ ਉਹ ਭਾਈ ਜਿਹੜਾ ਜੋੜਾ ਆ ਰਿਹਾ ਤੇਰੇ, ਲਓ ਜੀ ਉਹ ਕਹਿੰਦਾ ਵੀ ਤੇਰੇ ਪਸੰਦ ਆ ਜਵੇ ਨਾ ਜੋੜਾ। ਹਾਂ ਤੇ ਤੂੰ ਲੈ ਜੀ ਯਾਰ ਉਹ। ਨਹੀਂ ਠੀਕ ਹੋ ਗਿਆ। ਹਾਂ ਪਰ ਹੈਗੀਆਂ ਬੰਦੂਕਾਂ ਉਹ। ਨਹੀਂ ਬੰਦੂਕਾਂ ਭਾਈ ਤੁਸੀਂ ਚਲਾਓ। ਅਸੀਂ ਤਾਂ ਮਾਤੜ ਬੰਦੇ ਆ, ਅਸੀਂ ਬੰਦੂਕਾਂ ਵਾਲੇ ਨਹੀਂ ਹੈ। ਅਸੀਂ ਤਾਂ ਹੈਗੇ ਆ ਬਸ ਡਾਂਗ ਸੋਟੇ ਵਾਲੇ ਬੰਦੇ ਆ। ਆ ਜੀ ਲੈ ਉਹ ਜਿਹੜਾ ਖਾਲੇ ਦਾ ਨੱਕਾ ਨਹੀਂ ਹੁੰਦਾ, ਹਾਂ ਉਹ ਲੈ ਕੇ ਉੱਤੇ ਰੱਖਤਾ ਇਹਦੇ। ਇਹ ਬਣੇ ਜੀ ਨਵੇਂ ਤੰਦੂਰ ਨਵੇਂ ਬਣਾਏ ਜੀ। ਤੰਦੂਰ ਫੁੱਲ ਵੱਡੇ ਆ ਜੀ ਤਾਂ। ਹਾਂ ਜੀ ਫੁੱਲ ਤੰਦੂਰ। ਇਹ ਦਰਬਾਰ ਦਾ ਕੰਮ ਆ ਜੀ। ਫਿਰ ਮੇਲੇ ਤੇ ਲੰਗਰ ਵੀ ਤਾਂ ਤੈਨੂੰ ਪਤਾ ਫਿਰ ਮਣਾ ਚ ਲੱਗਦਾ ਨਾ ਜੀ। ਫੁੱਲ ਸਾਈਜ਼ ਆ ਜੀ। ਹਾਂ ਜੀ ਫੁੱਲ ਸਾਈਜ਼ ਆ। ਇਹ ਤੰਦੂਰ ਆ ਬਈ 10-12 ਮਣ ਲੰਗਰ ਲੱਗਦਾ ਜੀ। ਹਾਂ ਤੇ ਉੱਤੇ ਬਹਿਣ ਨੂੰ ਵੀ ਖੁੱਲੀ ਥਾਂ, ਖੁੱਲੀ ਜਗ੍ਹਾ ਬਣਾਈ ਆ ਜੀ, ਜਿੰਨੇ ਮਰਜ਼ੀ ਬਹਿ ਜਾ। ਹਾਂ ਜੀ ਤੇ ਅੱਛਾ ਹਾਂ ਜੀ ਦੋ ਬਣਾਏ। ਬਾਕੀ ਜੇ ਅਸੀਂ ਸ਼ਾਮ ਨੂੰ ਤੁਹਾਡੇ ਤੱਕ ਫਿਰ ਉਹ ਦੂਆ ਜੋੜਾ ਪਹੁੰਚਾਵਾਂਗੇ। ਤੇ ਬੂਟੇ ਨੇ ਜਿਹੜੀ ਗੱਲ ਕੀਤੀ ਮਾਵਾਂ ਧੀਆਂ ਵਾਲੀ, ਇਹਦਾ ਲਾਂਬਾ ਵੀ ਲਾ ਦਾਂਗੇ। ਤੇ ਤੁਸੀਂ ਇੱਥੋਂ ਭਾਵੇਂ ਬਟਨ ਦੱਬ ਲਓ। ਉਹ ਤਾਂ ਆਹੋ ਕਿਸੇ ਪਰ ਅਸੀਂ ਇਦਾਂ ਦੇ ਨਹੀਂ ਲੈਣੇ ਆ। ਅਸੀਂ ਤਾਂ ਲੈਣਾ ਭਾਈ ਰਾਖੀ ਵਾਲਾ। ਅਸੀਂ ਲੈਂਦੇ ਆ ਮਿਕਸ। ਨਹੀਂ ਉਹ ਰਾਖੀ ਵਾਲੇ ਜਿਹੜੇ ਸ਼ਿਕਾਰੀ ਗਿਲਟਰੀਆ ਨਹੀਂ ਹੁੰਦਾ ਮਿਕਸ, ਅਸੀਂ ਤਾਂ ਰਾਖੀ ਵਾਲੇ ਲੈਂਦੇ ਆ। ਜਿੰਦੀ ਰਾਖੀ ਸਾਨੂੰ ਕਰਨੀ ਪਈ ਅਸੀਂ ਉਹਨੂੰ ਕੀ ਕਰਨਾ ਭਾਈ? ਅਸੀਂ ਤਾਂ ਨਹੀਂ ਰਾਖੀ ਕਰ ਸਕਦੇ। ਆਹ ਵਾਣ ਆਇਆ ਜੀ ਨਵਾਂ। ਹਾਂ ਆਹ ਵਾਣ ਵੀ ਨਵਾਂ ਆਇਆ। ਇਹ ਪਲਾਸਟਿਕ ਦਾ ਜੀ। ਜਿਹੜਾ ਛਾਪਰ ਨਹੀਂ, ਮੋਮੀ ਲਿਫਾਫਾ। ਛਾਪਰ ਦਾ ਮੋਮੀ ਲਿਫਾਫੇ ਦਾ ਲਵੇਟਿਆ ਹੈ। ਹਾਂ ਜੀ ਉਹ ਵਟਿਆ ਹੈ ਉਹਦਾ। ਹਾਂ ਜੀ ਉਹਦਾ ਵਟਿਆ ਆ। ਚਲੋ ਜੀ ਇੱਥੇ ਬਟਨ ਦੱਬ ਲਓ। ਅਸੀਂ ਜੀ ਬੰਦਾ ਰੱਖਣ ਲੱਗੇ ਆ ਪੱਠਿਆਂ ਵਾਸਤੇ। ਸਾਂਵਲ ਕੱਲੇ ਤੋਂ ਹੁੰਦਾ ਨਹੀਂ ਬੱਚਾ।
ਤੇ ਇੱਕ ਬੰਦਾ ਸਾਡੇ ਕੋਲ ਆਇਆ, ਸਾਡਾ ਭਰਾ, ਇਹ ਨਾਂ ਕੀ ਜੀ ਤੁਹਾਡਾ? ਗੁਲਾਮ ਮੁਰਤਜ਼ਾ ਉਰਫ ਕਾਲੀ। ਹਾਂ, ਗੁਲਾਮ ਮੁਰਤਜ਼ਾ ਉਰਫ ਕਾਲੀ, ਕਾਲੀ ਦੇ ਨਾਂ ਤੇ ਮਸ਼ਹੂਰ ਆ। ਕਾਲੀ ਕੀ ਗੱਲਬਾਤ ਆ, ਹੁਣ ਦੱਸ ਤੂੰ ਵੀ ਕੀ ਲੈਣਾ ਕੀ ਦੇਣਾ, ਸਾਰੀ ਗੱਲ ਦੱਸ। ਮੈਂ ਤੁਹਾਡੇ ਕੋਲ ਮੰਗਿਆ ਜੀ 20,000 ਰੁਪਇਆ ਮਹੀਨੇ ਦਾ ਜੀ ਤਨਖਾਹ ਜੀ। ਅੱਛਾ 15 ਤੁਹਾਡੇ ਡੰਗਰ ਆ ਜੀ, ਠੀਕ ਇਹਨਾਂ ਪੱਠੇ ਵੜ ਕੇ ਪਾਣੇ। ਤੁਸੀਂ ਮੈਨੂੰ ਕਿਹਾ 2 ਕਿੱਲਿਆਂ ਦੀ ਵਾਹੀ ਵੀ ਕਰਨੀ ਨਾਲ, ਮੈਂ ਤੁਹਾਨੂੰ ਕਿਹਾ ਮੈਂ ਨਹੀਂ ਕਰਨੀ ਹੈਗੀ। ਠੀਕ ਆ, ਤੁਸੀਂ ਕਹਿੰਦੇ ਸੌਣਾ, ਮੈਂ ਕਿਹਾ ਮੈਂ ਨਹੀਂ ਸੌਣਾ ਹੈਗਾ। ਦੁੱਧ ਅੱਧਾ ਕਿਲੋ, ਸ਼ਾਮੀ ਰੋਟੀ 3 ਟਾਈਮ ਲੈਣੀ। ਠੀਕ। ਹੋਰ ਪੁੱਛੋ ਜੀ। ਅੱਛਾ, ਜ਼ਿਮੀਦਾਰਾਂ ਨਾਲ ਨਹੀਂ ਕਰਨਾ ਡੰਗਰਾਂ ਦੇ? ਜ਼ਿਮੀਦਾਰਾਂ ਨਾਲ ਨਹੀਂ ਕਰਨਾ ਮੈਂ। ਰਾਤ ਨੂੰ ਇੱਥੇ ਸੌਣਾ ਨਹੀਂ? ਮੈਂ ਤੁਸੀਂ ਕਹਿੰਦੇ ਸੌ, ਮੈਂ ਕਹਿੰਦਾ ਮੈਂ ਨਹੀਂ ਸੌਣਾ ਹੈਗਾ। ਮੈਂ ਤੁਹਾਨੂੰ ਇਹ ਗੱਲ ਕੀਤੀ ਹੈ, ਅਰਜ਼ ਕੀਤੀ ਹੈ ਵੀ 2-3 ਘੰਟੇ ਮੈਂ ਫਿਰ ਟੁਰ ਕੇ ਆ ਜਾ ਕਰੂੰਗਾ। ਹਾਂ, ਵੀ ਫਿਰ ਤੁਰ ਕੇ ਆਪਣਾ ਆ ਜਾ ਕਰੂੰਗਾ ਸ਼ਾਮ ਨੂੰ। ਸ਼ਾਮ ਦਾ ਟਾਈਮ ਇਹਦਾ ਔਖਾ ਲੰਘਦਾ ਜੀ। ਇਹ ਕਹਿੰਦਾ ਵੀ ਮੈਂ ਸ਼ਾਮ ਨੂੰ ਚਲੇ ਜਾ, ਦੁਪਹਿਰ ਨੂੰ ਚਲੇ ਜਾ, 2-3 ਘੰਟੇ ਮੈਂ ਫਿਰ ਕੇ ਆ ਜਾ। ਮੈਂ ਉਸ ਟਾਈਮ ਤੇ ਆ ਕੇ ਪੱਠੇ ਆਪਣੇ ਟਾਈਮ ਤੇ ਪਹਿਲਾਂ ਆ ਕੇ ਪਾਣੀ ਸ਼ੁਰੂ ਕਰ। ਜਿਹੜੇ 2 ਕਿੱਲੇ ਆ ਉਹਨਾਂ ਨੂੰ ਪਾਣੀ ਤਾਂ ਲਾਣਾ ਕਿ ਨਹੀਂ ਲਾਣਾ? ਜਿਹੜੇ ਪੱਠੇ ਆ ਡੰਗਰਾਂ ਨੂੰ ਪਾਣੇ ਆ, ਉਹਨਾਂ ਦਾ ਪਾਣੀ ਉਹ ਤਾਂ ਕੋਈ ਮੁਸ਼ਕਲ ਨਹੀਂ। ਉਹ ਜੇ ਅੱਗੇ ਉਹ ਬਾਈ ਜੀ ਦਿਨੇ ਦਿਨੇ ਚੱਲਦਾ ਆ, ਉਹਦੇ ਨਾਲ ਪਾਣੀ ਲਾ ਦੇਣਾ। ਬੀਜਣ ਵਾਸਤੇ ਪਾਣੀ ਲਾਉਣ ਵਾਸਤੇ ਇੱਕ ਬੰਦਾ ਹੋਰ ਰੱਖਿਆ। ਉਹ ਬਾਈ ਜੀ ਅੱਗੇ ਵੀ ਉਹਨਾਂ ਨੂੰ ਪਾਣੀ ਲੱਗਦਾ, ਅੱਗੇ ਕਿਹੜਾ ਮੈਂ ਲਾ ਕੇ ਆਉਣਾ, ਅੱਗੇ ਵੀ ਪਾਣੀ ਉਹਨਾਂ ਆਪ ਹੀ ਲੱਗ ਰਿਹਾ, ਅੱਗੇ ਹੀ ਆਪ ਹੀ ਗੱਡ ਹੋ ਰਹੇ ਆ। ਉਹ ਕਿਹੜਾ ਆਪਣੇ ਆਪ ਜਿਹਦੇ ਉੱਤੋਂ ਅੱਲਾਹ ਤਾਲਾ ਬਾਰਿਸ਼ ਤੇ ਨਹੀਂ ਪਾ ਦਿੰਦਾ, ਪਾਣੀ ਲੱਗੇ ਹੁੰਦੇ ਪਏ ਅੱਗੇ। ਜਿਹੜਾ ਬੰਦਾ ਸੀ ਉਹਨੇ ਲਾਇਆ, ਹੁਣ ਤੂੰ ਲਾਣਾ। ਇੱਕ ਗੱਲ, ਸੋਲਰ ਟਿਊਬਵੈਲ ਚੱਲ ਰਿਹਾ ਆ, ਦਿਨੇ ਦਿਨੇ ਪਾਣੀ ਲੈਦਾ। ਤੂੰ ਕਿਹੜਾ ਰਾਤ ਨੂੰ ਨਹਿਰ ਤੋਂ ਪਾਣੀ? ਕੋਈ ਰਾਤ ਨੂੰ ਨਹਿਰ ਦਾ ਵੀ ਚੱਲ ਸਕਦਾ, ਸੋਲਰ ਵੀ ਚਲਾ ਲੈਂਦੇ, ਕਿਹੜਾ ਰੌਲਾ। ਰਾਤ ਨੂੰ ਮੈਂ ਸਾਰੀ ਦਿਨ ਬੈਠਾ ਰਹਾਂ, ਮੈਂ ਸੋਲਰ ਚੱਲੂਗਾ, ਭਰੀਊਗਾ, ਦੌੜਾ ਬਦਲੂਗਾ, ਭਰੀਊਗਾ ਦੌੜਾ ਬਦਲੂਗਾ। ਉਹਨਾਂ 3 ਦਿਨ ਭਰੀਵੇ, ਮੈਂ ਤਾਂ 3 ਦਿਨ ਹੀ ਅੱਡੇ ਤੇ ਜਾ ਸਕਦਾ। ਪੱਠੇ ਵੜ ਕੇ ਕਿੱਲੇ ਬੈਠਾ ਬੰਨੇ ਦੇ ਉੱਤੇ। ਉਹਦੇ ਕੋਲ ਟਾਈਮ ਥੋੜਾ। ਉਹ ਕਹਿੰਦਾ ਵੀ ਤੁਹਾਡਾ ਟੂਰ ਪਾਣੀ ਥੋੜਾ ਦਵੇ, ਧੁੱਪ ਜੇ ਸੋਲਰ ਆ ਨਾ, ਬੱਦਲ ਹੋ ਜਾਣ। ਹਾਂ, ਬੱਦਲ ਹੋ ਜਾਣ ਤੇ ਉਹ ਕਹਿੰਦਾ ਵੀ ਮੈਂ ਉਹ ਇੱਥੇ ਬੈਠਾ ਰਹੂੰਗਾ, ਵੀ ਅੱਡੇ ਤੋਂ ਜਾਣ ਤੋਂ। ਸਾਰੀ ਦਿਹਾੜੀ ਬੈਠਾ ਰਹੂੰਗਾ। ਵੇ ਤੁਹਾਡਾ ਭਰੀਵੇ ਮੈਂ ਬਦਲਾ ਇਹਨੂੰ। ਉਹ ਕਹਿ ਰਿਹਾ ਮੈਂ ਝੜ ਕੇ ਤਾਂ ਭਰਨਾ ਨਹੀਂ ਹੈਗਾ ਹਿਸਾਬ ਨਾਲ। ਉਹਨੂੰ ਕਿਹਾ ਵੀ ਜਿਹੜੇ ਪੱਠੇ ਆ ਨਾ ਡੰਗਰਾਂ ਦੇ, ਵੀ ਚਲੋ ਬਾਕੀ ਮੋਟੀ ਫਸਲਾਂ ਨਾ, ਵੀ ਸਬਜ਼ੀਆਂ ਵਾਸਤੇ ਬੰਦੇ ਵੱਖਰੇ ਆ। ਉਹ ਮੁਸਤਫਾ ਬੈਠਾ, 2-4 ਬੰਦੇ ਰੱਖੇ ਹੋਏ ਆ ਸਬਜ਼ੀਆਂ ਵਾਸਤੇ। ਜਿਹੜੇ ਬਾਕੀ ਫਸਲਾਂ ਉਹਨਾਂ ਵਾਸਤੇ ਵੱਖਰੇ ਆ। ਉਹ ਕਹਿੰਦਾ ਵੀ ਜਿਹੜੇ ਪੱਠੇ ਆ ਨਾ, ਅਸੀਂ ਤਾਂ ਕਿਹਾ ਵੀ ਜਿਹੜੇ ਪੱਠੇ ਡੰਗਰਾਂ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਪਾਣੀ ਪੂਣੀ ਤੂੰ ਲਾਣਾ। ਉਹ ਕਹਿੰਦਾ ਵੀ ਮੇਰੇ ਆਉਣ ਤੋਂ ਪਹਿਲਾਂ ਪੱਠਿਆਂ ਨੂੰ ਕਿਹੜਾ ਪਾਣੀ ਨਹੀਂ ਲੱਗਦਾ? ਉਹ ਪਾਣੀ ਤਾਂ ਨਹੀਂ ਲੱਗਦਾ, ਤੇਰੇ ਆਉਣ ਤੋਂ ਪਹਿਲਾਂ ਪੱਠੇ ਡੰਗਰਾਂ ਨੂੰ ਵੀ ਤਾਂ ਪੈ ਹੀ ਰਹੇ। ਬੰਦੇ ਸੀ, ਸਾਰਾ ਕੁਝ ਹੋ ਰਿਹਾ। ਹਾਂ, ਫਿਰ ਜਦੋਂ ਤੂੰ ਆ ਗਿਆ ਫਿਰ ਤੂੰ ਕਰ। ਆ ਗਿਆ, ਹੁਣ ਤੂੰ ਸ਼ੁਰੂ ਕਰਨਾ ਉਹ ਕੰਮ। ਚੋਰੀ ਸਾਹਿਬ ਠੀਕ ਆ, ਜਦੋਂ ਮੈਂ ਆਉਂਗਾ ਫਿਰ ਮੈਂ ਸ਼ੁਰੂ ਕਰੂੰਗਾ ਨਾ। ਹੁਣ ਪੱਠਿਆਂ ਨੂੰ ਪਾਣੀ ਲਾਏਗਾ ਕਿ ਨਹੀਂ? ਨਹੀਂ ਲਾ ਦਾਂਗੇ ਬਾਅਦ ਚ ਪਾਣੀ, ਇਹ ਕਿਹੜੀ ਗੱਲ ਹੈ। ਆਊਗਾ ਯਾਰ, ਕਿਉਂ ਨਹੀਂ ਲਾਊਗਾ? ਸੱਚਾ ਵੀ ਮਾਰੂਗਾ ਯਾਰ। ਜਿਹੜੇ ਪੱਠੇ ਆ ਉਹ ਬੀਜਣੇ ਵੀ, ਵੱਢਣੇ ਵੀ, ਤੇ ਉਹਨਾਂ ਨੂੰ ਪਾਣੀ ਵੀ ਲਾਣਾ, ਪਾਲਣਾ। ਅਗਰ ਖਾਦ ਦੀ ਲੋੜ ਆ ਉਹਨੂੰ ਖਾਦ। ਉਹ ਪੱਠਿਆਂ ਨੂੰ ਠੀਕ ਹੋ ਗਿਆ, ਠੀਕ ਹੋ ਗਿਆ। ਹਾਂ, ਠੀਕ ਹੈ। ਅੱਛਾ, ਘਾਹ ਵੱਢ ਕੇ ਲਿਆਏਗਾ ਕਿ ਨਹੀਂ? ਨਹੀਂ ਘਾਹ ਮੈਂ ਨਹੀਂ ਵੱਢ ਕੇ ਲਿਆ ਸਕਦਾ ਬਾਅਦ। ਘਾਹ ਵੀ ਕਹਿੰਦਾ ਮੈਂ ਨਹੀਂ ਵੱਢ ਕੇ ਲਿਆਣਾ। ਵੀ ਸੌਣ ਭਾਦੋਂ ਚ ਘਾਹ ਆਮ ਹੋਵੇ ਫਿਰ ਆਮ ਹੁੰਦੇ ਨਾ, ਸੌਣ ਭਾਦੋਂ ਦੇ ਘਰ ਵੀ ਹੋ ਜਾਂਦੇ ਬੰਦੇ। ਆ ਬੈਠਾ ਇੱਥੇ ਵੀ ਹੋ ਜਾਂਦਾ, ਚੱਲ ਯਾਰ ਵੱਢ ਕੇ ਢੇਰੀ ਪਾ ਦੀ ਯਾਰ। ਆ ਮਾਝ ਮੂੰਹ ਨਹੀਂ ਮਾਰਦੀ ਪਈ ਯਾਰ, ਪੱਠਾ ਕੀ ਰੌਲਾ ਬਣਿਆ ਖਤਾ। ਹਾਂ, ਇਹ ਨਾ ਸਾਡੀ ਪੱਲੀ ਕਾਛੇ ਜੇ ਦਾਤੀ ਹੱਥ 'ਚ ਮੈਂ ਤੁਰੇ ਰਵਾਂ। ਨਹੀਂ ਢੇਰੀ ਤਾਂ ਵੱਢ ਕੇ ਪਾਏ ਦਿਆ। ਠੀਕ ਹੈ ਢੇਰੀ ਨਾਲ ਕਿਹਦਾ ਨੂੰ ਮਰ ਜਾਣਾ, ਢੇਰੀ ਨਾਲ। ਯਾਰ ਗੱਲ ਤਾਂ ਠੀਕ ਹੈ। ਨਹੀਂ ਗੱਲ ਤੇਰੀ ਠੀਕ ਆ। ਉਹ ਕਹਿੰਦਾ ਪੱਲੀ ਕਾਛੇ ਜੇ ਦਾਤੀ ਮੇਰੇ ਹੱਥ 'ਚ ਵੇ ਯਾਰ, ਆ ਨਹੀਂ ਕਹਿੰਦੀ ਚਲੋ ਦੂਈ ਵੀ ਰੱਜ ਗਈ ਆ, ਆ ਗਾਂ ਨਹੀਂ ਖਾਰੀ ਨਹੀਂ। ਉਹ ਕੰਮ ਨਹੀਂ ਕਰਦਾ। ਗੱਲ ਸੁਣ ਕੇ ਹਾਂ। ਵੀ ਦਾਤੀ ਹੱਥ 'ਚ ਪੱਲੀ ਕਾਛੇ ਜੇ, ਮੈਂ ਬੰਨਿਆਂ ਦੇ ਸਾਈਡ ਤੇ ਟੁਰਿਆ, ਥੱਬੀ ਉਹਨੂੰ ਪਾਵਾਂ ਵੱਢ ਕੇ, ਥੱਬੀ ਉਹਨੂੰ ਪਾਵਾਂ, ਮੇਰੀ ਤੇ ਲਾਂਗੀ। ਹਾਂ, ਅੱਛਾ ਠੀਕ ਹੈ। ਤੂੰ ਜਾਣ ਤੋਂ ਬੈਠਾ ਚੁਆਈ ਕਰ ਲੈਂਦਾ। ਜਾਣਾ ਜਾਂ ਨਾ ਜਾਣਾ ਮੇਰੀ ਮਰਜ਼ੀ ਦੀ ਗੱਲ ਹੈ, ਲੇਕਿਨ ਇਹ ਤਾਂ ਹੈ ਵੀ ਇੱਕ ਉਹ ਬਣ ਗਈ ਨਹੀਂ ਪ੍ਰੋਬਲਮ। ਜਾਂ ਘਾਹ ਦੀ ਥੱਬੀ ਪਟਣੀ, 2 ਥੱਬੇ ਮਾਲ ਨਹੀਂ ਖਾਂਦਾ, ਸੁੱਕਾ ਵੇ ਘਾਹ 2 ਥੱਬੇ ਪਟ ਲਾ। ਆ ਬਹੁਤ ਖੜਾ ਤੇ ਵੱਢ ਕੇ ਪਾਈ ਯਾਰ ਵਿੱਚ ਕੁੱਤਰ ਕੇ ਹਰਾ ਹੋ ਜਾਊਗਾ। ਇਹ ਕੰਮ ਬਾਈ ਮੈਂ ਨਹੀਂ ਕਰਨਾ, ਇਹ ਨਹੀਂ ਕਰਨਾ। ਇਹ ਕੰਮ ਨਹੀਂ ਕਰਨਾ। ਹਾਂ, ਪੱਠੇ ਵੱਢਣੇ ਆ, ਭਾਵੇਂ ਮੋਗੀ ਛੜ, ਭਾਵੇਂ ਗੜੋ ਜਾ ਕੇ ਲੈ ਲਾ। ਮੈਂ ਬੱਚਾ ਜੋੜਨਾ, ਰੇੜੀ ਜੋੜੀ ਜਾ ਕੇ ਲਿਆਣੇ ਉੱਥੇ ਜਾ ਕੇ। ਤਾਰਾ ਧੋ ਲੈਂਦਾ। ਤਾਰਾਂ ਕਿੱਦਾਂ ਹੀ ਮੱਝ ਗਏ ਆਪਾਂ ਉਦਾਂ ਹੀ ਚੋਲਾਂਗੇ। ਹੋਰ ਗੱਲ ਕਰ। ਤੇ ਨਵਾਣਾ ਚੋਲੇ ਨਾ, ਗਾਂ ਦੀ, ਮੱਝ ਦੀ, ਹਰ ਸ਼ਾਇਦ ਡੰਗਰ ਨਵਾਣੇ 2 ਟਾਈਮ ਤੇ ਸਾਰਾ। ਭਾਵੇਂ 4 ਟਾਈਮ ਨਵਾਈ ਜਾਈਏ। ਉਹਨਾਂ ਨੂੰ ਮਸਾਲਾ ਮਸੂਲਾ ਲੂਣ। ਦੇਖੋ ਇਹ ਕਿਹੜਾ ਮਸਾਲਾ। ਹੂੰ, ਖੱਬੇ ਹੱਥ ਨਾਲ ਮੈਂ ਦੇ ਸਕਦਾ, ਸੱਜੇ ਹੱਥ ਮੇਰੀ ਮਜਬੂਰੀ, ਮੈਂ ਦੇ ਨਹੀਂ ਸਕਿਆ, ਮੇਰੀ ਉਂਗਲ ਟੁੱਟੀ ਹੈ। ਤੇ ਤੈਨੂੰ ਕਿਹਨੇ ਕਿਹਾ ਵੀ ਸੱਜੇ ਨਾ ਦੇ? ਤੂੰ ਨਹੀਂ, ਮਸਾਲਾ ਦਿਪਦਾ ਹੀ ਸੱਜੇ ਹੱਥ ਨਾਲ, ਸੱਜੇ ਹੱਥ ਨਾਲ ਦਿਪਦਾ, ਖੱਬੇ ਨਾਲ ਮਸਾਲਾ ਨਹੀਂ ਦਿਪਦਾ। ਹਾਂ ਕਦੋਂ ਤੁਸੀਂ ਕਹੋਗੇ ਕੋਈ ਨਹੀਂ ਨੇੜੇ ਲੱਗਣਾ, ਮੈਂ ਇਹਨਾਂ ਨੂੰ ਭਾਵੇਂ ਕਿੱਦਾਂ ਮਰਜ਼ੀ ਦੇਵਾਂ, ਹਾਂ, ਢਾਹ ਕੇ ਦੇਵਾਂ, ਬਣ ਕੇ ਦੇਵਾਂ, ਉੱਤੇ ਮੂੰਹ ਬੰਨਾ ਮਸਾਲਾ ਇਹਨਾਂ ਨੇ। ਮਸਾਲਾ ਫਿਰ ਮੈਂ ਦੇਣਾ ਨਾ, ਮੇਰੀ ਤਾਂ ਡਿਊਟੀ ਆ ਨਾ। ਹਾਂ, ਓਏ ਹੱਥ ਦਾ ਹੀ ਹੈ ਕਿਹੜੀ ਉਂਗਲ ਆ, ਯਾਦ ਖੋਲਣੀ ਹੈ ਉਂਗਲ ਫਿਰ ਜਾਣੀ ਆ, ਉਹਨੇ ਵੱਢ ਕੇ ਪਰਾਂ ਮਾਰਨੀ। ਹਾਂ, ਹੱਥ ਸਹੀ ਹੋਵੇ ਤਾਂ ਚੱਲਦਾ ਨਾ, ਹਾਂ, ਹਾਂ, ਜੇ ਖਰਾਬ ਹੋਵੇ ਚੱਲਦਾ ਨਹੀਂ ਚੱਲਦਾ। ਨਹੀਂ ਨਾ ਚੱਲਦਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ, ਉਂਗਲ ਟੁੱਟੀ ਹੈ ਮੇਰੀ। ਅੱਛਾ, ਇਹਦਾ ਮਸਾਲਾ ਮੁੱਠੀ ਭਰ ਕੇ ਨਹੀਂ ਦਿਪਦਾ। ਤੁਸੀਂ ਕਦੋਂ ਨਹੀਂ ਨੇੜੇ ਲੱਗਣਾ, ਮੈਂ ਕੱਲਾ ਤੁਸੀਂ ਕਿਹਾ ਮਸਾਲਾ ਦੇ ਲਾ, ਫਿਰ ਮੈਂ ਤਾਂ ਕਿਸੇ ਤਰੀਕੇ ਨਾਲ ਦੇਣਾ ਹੀ ਹੈ। ਕਿਉਂ ਮੈਂ ਤਰੀਕਾ ਲਾਵਾਂ? ਅੱਛਾ, ਹੁੱਕਾ ਕਿੰਨੇ ਟਾਈਮ ਧਰਨਾ? ਮੈਂ ਇੱਕ ਟਾਈਮ ਨਹੀਂ ਧਰਦਾ ਹੈਗਾ, ਨਾ ਮੈਂ ਪੀਵਾਂ ਨਾ ਧਰਾਂ ਇਹਨੂੰ। ਅੱਛਾ, ਹੁੱਕਾ ਵੀ ਨਹੀਂ ਧਰਨਾ, ਹਾਂ ਨਾ ਪੀਂਦਾ ਨਾ ਧਰਦਾ। ਨਾ ਤੂੰ ਪੀ ਜਾ, 10 ਦਿਨ ਇੱਥੇ ਬੈਠਾ 10 ਸੂਟੇ ਲਾ ਲਾ, ਮੈਂ ਇੱਕ ਸੂਟਾ ਨਹੀਂ ਲਾਣਾ ਇਹਦਾ, ਆਦਤ ਨਹੀਂ ਮੈਨੂੰ। ਅੱਛਾ, ਹੁੱਕਾ ਵੀ ਦਾ ਵੀ ਕੋਈ ਨਹੀਂ। ਉਹਨੇ ਕਿਹਾ ਜੀ ਹੁੱਕਾ ਨਾ ਧਰਨਾ ਨਾ ਪੀਣਾ। ਅੱਛਾ,
ਰਾਤ ਨੂੰ ਡੇਰੇ ਕੋਈ ਆਇਆ ਗਿਆ ਪ੍ਰਾਹੁਣਾ ਉਹਦੇ ਮੁਤਾਬਕ ਨਹੀਂ ਇੱਥੇ ਆ ਕੇ ਸਰਵ ਬੰਦਾ ਮਾੜਾ ਜਿਹਾ ਤੋਂ ਬਾਅਦ ਫਿਰ ਮੁੜ ਕੇ ਆ ਕੋਈ ਨਹੀਂ ਕਦੋਂ ਮਹਿਮਾਨ ਆਇਆ ਆਪਾਂ ਉਹਨੂੰ ਚਾਹ ਪਾਣੀ ਹਰ ਸ਼ੈ ਪੁੱਛਾਂਗੇ, ਵਾਹ 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 ਬਿਠਾਵਾਂਗੇ ਉਹਨੂੰ ਵੀ ਬੈਠੋ ਭਾਈ ਜਨ ਆ ਜਾਂਦਾ ਇੱਥੇ ਤੱਕ ਗਿਆ ਭਾਵੇਂ ਲਾਹੌਰ ਗਿਆ ਹੋਵੇ। ਵਾਹ 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 ਆ ਤੁਹਾਨੂੰ ਕਹਿ ਸਕਦਾ ਨਹੀਂ ਕਹਿ ਸਕਦਾ। ਆਖਰ ਮੈਨੂੰ ਹੀ ਪੁੱਛਣਾ ਕਿ ਡੇਰੇ 'ਚ ਮੈਂ ਹੀ ਫਿਰਦਾ ਉਹਨੇ ਮੈਨੂੰ ਪੁੱਛਣਾ, ਕਿਸੇ ਹੋਰ ਤੋਂ ਨਹੀਂ ਪੁੱਛਣਾ। ਅੱਛਾ ਜੇ ਉਹਨੂੰ ਦਰਖਤਾਂ ਨੂੰ ਪੁੱਛਣਾ ਯਾਰ ਆਪ ਕਿੱਥੇ ਆ, ਨਹੀਂ ਨਹੀਂ ਠੀਕ ਆ, ਮੈਨੂੰ ਪੁੱਛਣਾ ਉਹਨੇ। ਤੈਨੂੰ ਪੁੱਛਣਾ। ਅੱਛਾ ਤੇ ਇਹ ਦੱਸ ਕੋ ਪੈਸੇ ਤਾਂ ਨਹੀਂ ਐਡਵਾਂਸ ਲੈਣੇ ਪਹਿਲਾਂ? ਨਹੀਂ ਦੇ ਦਿਓ, ਮੈਂ ਤਾਂ ਕਹਿੰਦਾ ਵਾਵਾ ਸਾਰੇ ਦੇ ਦਿਓ, ਕਿਹੜਾ ਮੈਂ ਨਾ ਭੱਜਾਂ ਨਾ ਤੁਸੀਂ ਭੱਜੋ ਮੇਰੇ ਤੋਂ। ਜੇ ਤੁਸੀਂ ਭਜਾਣ ਲੱਗੇ ਵੀ ਸੋਚੋ, ਜੇ ਵਾਵਾ ਸਾਰੇ ਦੇ ਤੇ ਫਿਰ ਤੂੰ ਭੱਜ ਜਾਣਾ ਆ। ਤੇ ਮੈਂ ਵੀ ਸੋਚੂਗਾ ਯਾਰ ਕਿਸੇ ਨੇ ਮੇਰੇ ਭਰਨੇ ਪਿੱਛੋਂ ਕਿਨੇ, ਹਾਂ ਤੇ ਤੁਸੀਂ ਕਿਹਾ ਭੱਜ ਗਿਆ ਲੱਭ ਕੇ ਕਿੱਥੋਂ ਲੈਣਾ ਹੈ। ਕਿੰਨੇ ਐਡਵਾਂਸ ਲੈਣੇ? ਦੇ ਦਿਓ ਕਿਹੜਾ 4-5 ਲੱਖ ਰੁਪਇਆ ਦੇਣਾ। ਐਡਵਾਂਸ ਹੋਰ 4-5 ਲੱਖ ਤਾਂ ਵੀਡੀਓ 'ਚ ਕਹਿ ਰਿਹਾ ਹੈ। 4-5 ਲੱਖ ਹੀ ਤਾਂ 4-5 ਬੰਦੇ ਆ ਜਾਣੇ। ਚਲੋ ਉਹ ਦੇਖ ਲਓ, ਉਹ ਰੱਖ ਲੈ, ਸੌਖੇ ਰਹੋਗੇ ਤੁਸੀਂ। ਇਹ ਕਹਿੰਦਾ ਥੋੜੀ ਤੰਗੀ ਕਰਨੀ ਆ ਤੁਸੀਂ। ਦੋ ਡੰਗਰ ਨਹੀਂ ਕਿ ਐਡਵਾਂਸ ਦੱਸ ਨਾ ਕੋ ਬਣਦਾ ਜੁੜਦਾ ਜੇ ਕਿੰਨਾ? ਬੰਦੇ ਜਿਹੜਾ ਤੁਹਾਨੂੰ ਦੱਸਿਆ ਲੱਖ ਰੁਪਇਆ ਲੱਖ ਰੁਪਈਆ। ਤੇ ਉਹ ਫਿਰ ਮੈਨੂੰ ਦੇਣਾ ਕਦੋਂ? ਦੇਣਾ ਕੀ 15,000 ਰੁਪਇਆ ਮਹੀਨਾ ਕਟਾਈ ਜਾਊਗਾ, 5,000 ਲਈ ਜਾਊਗਾ। ਅੱਛਾ ਹਾਂ ਮੈਂ 20 ਵੀ ਕਟਾ ਸਕਦਾ, 2,000 ਲਾ ਸਕਦਾ, 3, ਲੇਕਿਨ ਇੱਕ ਡਿਮਾਂਡ ਹੋਊਗੀ ਆਪਣੀ 5,000 ਦੀ। ਠੀਕ ਹੈ ਤੂੰ ਮੈਨੂੰ ਨਹੀਂ ਕਹੇਗਾ, ਮੈਂ ਤੈਨੂੰ ਨਹੀਂ ਕਹੂੰਗਾ। ਮੈਂ ਮਰਜ਼ੀ ਨੂੰ 1,000 ਵੀ ਲੈ ਸਕਦਾ, ਮੈਂ ਨਹੀਂ ਵੀ ਲੈਂਦਾ ਹੈਗਾ। ਠੀਕ ਹੈ ਠੀਕ ਹੋ ਗਿਆ ਨਾ। ਠੀਕ ਹੈ। ਉਦਾਂ ਇਹ ਤਾਂ ਹੋ ਗਿਆ ਮੈਂ 5,000 ਰੁਪਇਆ, ਤੈਨੂੰ ਪਤਾ ਹੋ ਗਿਆ ਮੇਰਾ ਮੁੱਕਿਆ, ਮੈਨੂੰ ਪਾਣੀ ਦੇਣਾ। ਮੈਂ ਤਾਂ ਕਹਾਂ ਨਹੀਂ ਬਾਈ ਜੀ ਮੈਨੂੰ 1,000 ਦੇ ਦੇ ਬਸ। ਸਿਗਟਾਂ ਆਪਣੀਆਂ ਪੀਏਗਾ ਕਿ ਸਾਡੀਆਂ ਪੀਏਗਾ? ਆਪਣੀਆਂ ਪੀਊਂਗਾ ਬਾਈ ਜੀ, ਠੀਕ। ਤੁਸੀਂ ਲਿਆ ਕੇ ਦੇ ਦਿਓ, ਤੁਹਾਡੀ ਮਿਹਰਬਾਨੀ ਹੈ। ਅੱਛਾ ਜੀ। ਆਹੋ ਅੱਛਾ ਤੇਰਾ ਆਪਣੇ ਦਿਲ ਕਰੂਗਾ ਯਾਰ ਇਹਨੂੰ ਸਿਗਰਟ ਵੀ ਦੇ ਦਈਏ। ਹੁਣ ਸੌਣ ਦੀ ਗੱਲ ਹੋ ਗਈ। ਇਹ ਤੇਰਾ ਆਪਣੇ ਦਿਲ ਕਰੂਗਾ ਯਾਰ ਇਹਨੂੰ ਸੀਟਾਂ ਵੀ ਦੇਈਏ ਕਿ ਸ਼ਾਇਦ ਤਲਾ ਮੈਨੂੰ ਦੇਈਏ। ਹੂੰ ਹਰ ਬੰਦਾ ਕਹੇ ਤੂੰ ਮੈਨੂੰ ਮੈਂ ਕੰਮ ਕਰੂੰਗਾ, ਤੂੰ ਮੇਰਾ ਕੰਮ ਦੇਖਿਆ, ਮੈਂ ਤੇਰਾ ਰਵੱਈਆ ਦੇਖੂੰ, ਤੂੰ ਮੇਰਾ ਰਵੱਈਆ ਦੇਖਿਆ। ਠੀਕ। ਠੀਕ ਹੈ ਨਾ। ਅੱਛਾ ਅਸੀਂ ਰੋਟੀ ਖਾਂਦੇ ਆ 2 ਟਾਈਮ, ਤੂੰ ਕਿੰਨੇ ਟਾਈਮ ਖਾਣੀ? ਮੈਨੂੰ 3 ਟਾਈਮ ਖਿਲਾ ਦਿਆ ਕਰੀਏ ਤੁਸੀਂ। ਠੀਕ। ਕਹ ਮੇਰਾ ਜ਼ੋਰ ਲੱਗਣਾ, ਹਾਂ ਤੁਸੀਂ ਗੱਲਾਂ ਕਰਨੀਆਂ ਬਹਿ ਕੇ ਇੱਥੇ। ਤੁਸੀਂ ਇੱਥੇ ਉੱਠ ਕੇ ਉੱਥੇ ਕਹਿਣਾ ਪਾਣੀ ਦਾ ਗਲਾਸ ਫੜਾ ਦੇ ਤੇ ਮੈਂ ਉੱਥੇ ਪੀਣ ਆਣਾ। ਮੈਂ ਆਂਦਾ ਦਾ ਭਾੜੇ ਚ ਮਾਥਾ ਇਹ ਦਿਖਿਆ ਨਹੀਂ ਤੈਨੂੰ। ਬੰਦਾ ਤਾਂ ਡਾਡਾ ਹੀ ਮੱਥੇ ਲੱਗ ਕੀ ਗਿਆ। ਕਰਾਂ ਅੱਛਾ ਠੀਕ ਹੈ ਜੀ, ਰੋਟੀ 3 ਟਾਈਮ ਹੈ। ਤੇ ਚਾਹ ਜਿੰਨੀ ਤੂੰ ਪੀਵੇਂ। ਉਹ ਸੌਣੇ ਦਾ ਪੁੱਛ ਰਿਹਾ ਉਹ। ਕਦੋਂ ਤੁਸੀਂ ਪੀਓਗੇ ਨਾ। ਮਾਨ ਸੌਣ ਰਾਤ ਦੇ ਸੌਣੇ ਦਾ ਕਰਿਆ ਦੁਬਾਰਾ ਰਿਪੀਟ ਦੋ। ਹਾਂ ਸੌਣ ਦੀ ਸੋਣਾ ਗੱਲ। ਸੋਣਾ ਮੈਂ ਆਖਰੀ ਤੇ ਇੱਥੇ ਹੀ ਆਣਾ, ਰਾਤ ਹੋਵੇ ਦਿਨ ਹੈ ਮੈਂ ਇੱਥੇ ਹੀ ਆਣਾ। ਮੈਂ ਕਿੱਥੇ ਮਰਜੀ ਘੁੰਮਦਾ, ਮੈਂ ਮਰਬੇ ਪੱਲੀ ਨੁਕਦਾ, ਮੈਂ ਪਿੰਡ ਦੀ ਪੱਲੀ ਨੁਕ ਆਣਾ, ਮੈਂ ਇੱਥੇ ਹੀ ਆ। ਆਣਾ ਇੱਥੇ ਹੀ ਹੈ। ਆਣਾ ਮੈਂ ਇੱਥੇ ਹੀ ਆ। ਇਹ ਮੇਰੀ ਡਿਊਟੀ ਆ, ਮੈਂ ਪੂਰੀ ਕਰਨੀ ਰਾਤ ਦਿਨ ਦੀ। ਠੀਕ ਹੈ ਕੋਈ ਸ਼ਾਇਦ ਵਾਧਾ ਘਾਟਾ ਜ਼ਿੰਮੇਦਾਰ ਆ, ਡੰਗਰ ਭੁੱਖਾ ਤੱਸਾ ਛੁੱਟ ਜੇ ਮੈਂ ਜ਼ਿੰਮੇਦਾਰ ਆ। ਠੀਕ ਹੈ ਉਹਦੀ ਜ਼ਿੰਮੇਵਾਰੀ ਮੇਰੀ ਆਪਣੀ ਖੁਦ ਆ, ਤੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ। ਠੀਕ ਹੈ। ਮੈਂ ਬਿਮਾਰ ਸ਼ਮਾਰ ਹੋਏ ਮੈਂ ਤੈਨੂੰ ਦੱਸੂਗਾ ਤੇਰਾ ਡੰਗਰ ਬਿਮਾਰ ਆ ਜੀ, ਆ ਪੱਠ ਨਹੀਂ ਖਾਂਦਾ ਹੈਗਾ, ਆ ਭਰਾਵਾਂ ਸਾਰੀ ਦੱਸੂ ਤੈਨੂੰ, ਤੇ ਆਪ ਬਿਮਾਰ ਫਿਰ ਵੀ ਦੱਸ ਦੇਣਾ ਹੈ। ਫਿਰ ਵੀ ਦੱਸੂਗਾ। ਅਹ, ਜਿਹੜੀ ਖੁਸ਼ੀ ਗਮੀ ਆ ਛੁੱਟੀ ਆ, ਉਹ ਨਾ ਹੋਵੇ ਹੁਣ ਤੂੰ ਪਰਸੋਂ ਨੂੰ ਕਹੇ ਵੀ ਮੈਂ ਤਾਂ ਚੱਲਿਆ, ਫਿਰ ਕਹੇ ਜੀ ਅੱਜ ਖੁਸ਼ੀ ਅੱਜ ਗਮੀ ਆ। ਛੁੱਟੀਆਂ ਬੰਦੇ ਬਾਜੇ ਬਹੁਤ ਕਰਦੇ ਆ, ਉਹਦਾ ਕੀ ਕਰਨਾ? ਤੈਨੂੰ ਦੱਸੂਗਾ ਪਹਿਲਾਂ ਵੀ ਫਲਾਣੇ ਦਿਨ ਮੈਂ ਜਾਣਾ, ਫਲਾਣੇ ਦਿਨ ਆ ਖੁਸ਼ੀ ਆ, ਫਲਾਣੇ ਦਿਨ ਗਮੀ ਆ, ਗਮੀ ਹੋ ਗਈ ਹੈ ਮੌਕੇ ਤੇ ਆ ਜਾ ਰਿਹਾ, ਤੇਰਾ ਕੰਮ ਕਰਕੇ ਜਾਊਂ। ਠੀਕ ਹੈ। ਫਿਰ ਤਾਂ ਠੀਕ ਹੈ ਨਾ। ਜੇ ਤੂੰ ਕਹੇਗਾ ਯਾਰ ਚਲੇ ਜਾ ਮੈਂ ਕਰਾ ਲੈਣਾ, ਉਹ ਤੇਰੀ ਮਿਹਰਬਾਨੀ ਹੈ। ਨਹੀਂ ਤੇ ਮੈਂ ਤਾਂ ਪੈਸੇ ਲਏ ਆ ਤੇਰੇ ਤੋਂ, ਮੈਂ ਤਾਂ ਤੇਰੇ ਕਰਕੇ ਜਾਣਾ। ਤੂੰ ਮੈਂ ਪੱਠੇ ਪਾ ਲਾ ਤੇ ਮੈਂ ਤੇਰੇ ਵੱਡੇ ਪੈਣ ਟੋਕੇ ਤੇ ਮੀਆਂ ਪਾ, ਤੂੰ ਆਪ ਲੈ ਤੇ ਆ ਮੈਂ ਜਾ ਰਿਹਾ। ਨਹੀਂ ਖੁਸ਼ੀ ਗਮੀ ਤੇ ਨਾਲ ਹੁੰਦੀ ਹੈ, ਹਾਂਜੀ। ਉਹ ਤਾਂ ਕੋਈ ਰੌਲਾ ਹੁਣ ਖੁਸ਼ੀ ਉਹ ਸਾਰਿਆਂ ਨੂੰ ਪਤਾ, ਫਲਾਣੇ ਦਿਨ ਖੁਸ਼ੀ ਆ, ਦਿਹਾੜੀ ਜਾਣਾ, ਦਿਹਾੜੀ ਮੁੜ ਕੇ ਆਣਾ, ਉਹਦੇ ਦੀ ਪ੍ਰੋਬਲਮ ਕੋਈ ਨਹੀਂ। ਇੱਕ ਹੁੰਦਾ ਵੀ ਇੱਕ ਐਵੇਂ ਬੰਦਾ ਤੁਰਿਆ ਰਹਿੰਦਾ ਐਵੇਂ ਆਦਤ ਨਹੀਂ ਟੁਰਨ ਦੀ। ਵੀ ਮੇਰੀ ਅੱਜ ਮਾਸੀ ਆ ਤੇ ਉਧਰ ਚੱਲਿਆ। ਨਾ ਨਾ ਮਾਸੀ ਨਾ ਫੁੱਫੀ ਇਦਾਂ ਦੀ ਮੈਨੂੰ ਜ਼ਹਿਨ ਟੈਨਸ਼ਨ ਕਦੀ ਨਾ ਲਈ, ਨਾ ਆਪਾਂ ਕਦੀ ਸੋਚ ਕੇ ਟੁਰੇ। ਅੱਛਾ ਹੁਣ ਅਖੀਰਲੀ ਗੱਲ ਦੱਸ, ਦੱਸ ਪੁੱਛ। ਅਸੀਂ ਬਣਾਉਂਦੇ ਆ ਫਿਲਮ, ਆਹੋ ਫਿਲਮ ਸਾਡੇ ਨਾਲ ਬਣਵਾ ਦਿਆ ਕਰੇਗਾ? ਟਾਈਮ ਹੋਇਆ ਭਾਈ ਜੀ ਬਣਾ ਲਿਆ ਕਰਾਂਗੇ, ਨਹੀਂ ਤੇ ਮੈਂ ਕਹੂੰਗਾ ਤੁਸੀਂ ਮੇਰੇ ਨਾਲ ਪੱਠੇ ਵਢਾ ਦਿਆ ਕਰੋ। ਹਾਂ ਕੀ ਖਿਆਲ ਆ? ਯਾਰ ਫਿਰ ਪੱਠੇ ਉਠਾਏਗਾ ਤੇ ਤੂੰ ਅੱਛਾ ਜ਼ਹਾਰਾ ਵਿਹਲਾ ਹੋ ਕੇ ਫਿਲਮ ਬਣਾ ਦਿਆ ਕਰੂਗਾ ਇਹ। ਕਹੋ ਤੁਸੀਂ ਵਿਹਲੇ ਹੋ, ਤੁਸੀਂ ਮੇਰੇ ਕੋਲ ਟਾਕੇ ਜਾ ਕੇ ਮੈਂ ਪੱਠੇ ਵਢਾਉਂਗਾ, ਠੀਕ ਹੈ, ਨਾਲੇ ਤੁਸੀਂ ਲੱਗੇ ਨੇ, ਮੈਂ ਕਹੂੰਗਾ ਮੇਰੇ ਨਾਲ ਪੱਠੇ ਵਢਾ ਰਿਹਾ, ਮੈਂ ਇਹਨਾਂ ਨੇ ਫਿਲਮ ਬਣਵਾ ਰਿਹਾ। ਵਾਹ ਭਾਈ ਵਾਹ। ਤੁਸੀਂ ਮੇਰੀ ਮੰਗਾ ਕੱਢੋ। ਚਲੋ ਠੀਕ ਆ। ਅੱਛਾ ਚਲੋ ਜੀ, ਸਾਡੀ ਇਹਦੇ ਨਾਲ ਗੱਲ ਹੋ ਗਈ ਆ, ਤੇ ਬਾਕੀ ਆਪਾਂ ਜਿਹੜੀ ਐਡਵਾਂਸ ਵਾਲੀ ਹੈ ਇਹ ਵੀ ਅਸੀਂ ਬੰਦੋਬਸਤ ਕਰਕੇ ਤੇ ਇਹਦੇ ਨਾਲ ਕੋਈ ਪੱਕੀ ਜੀ ਗੱਲ ਕਰ ਲੈਂਦੇ ਆ, ਵੀ ਸਮਝੋ ਗੱਲ ਹੋਈ ਗਈ। ਚਲੋ ਮਿਹਰਬਾਨੀ ਜੀ। ਦੱਸੋ ਜੀ ਇਹਦੇ ਬਾਰੇ ਚ। ਇਹ ਜੇ ਅਸੀਂ ਅੱਜ ਖੀਰਾ ਲਾਉਣ ਲੱਗੇ ਆ, ਖੀਰੇ ਤੋਂ ਲਾਉਣ ਤੋਂ ਪਹਿਲਾਂ ਥੋੜਾ ਜਿਹਾ ਅਸੀਂ ਅਹਿਤਿਆਤੀ ਤਦਾਬੀਰ ਇਹ ਕਹਿੰਦੇ ਦਵਾਈ ਲਾਉਂਦੇ ਆ ਚੂਹੇ ਵਾਲੀ, ਜ਼ਿੰਕ ਸਲਫੇਟ ਲਾਉਂਦੇ ਆ, ਤਾਂ ਕਿ ਜਿਹੜਾ ਖੇਤ ਦੇ ਵਿੱਚ ਚੂਹਾ ਹੁੰਦਾ ਨਾ, ਇਹਦੀ ਗੋਲੀ ਹੁੰਦੀ ਹੈ ਨਾ, ਇਹਦੀ ਖੀਰੇ ਵਾਲਾ ਬੀਜ ਹੁੰਦਾ ਨਾ, ਇਹ ਚੂਹੇ ਨੂੰ ਬੜਾ ਪਸੰਦ ਆ। ਇਹ ਚੂਹਾ ਕੱਢ ਕੇ ਵਿੱਚੋਂ ਇਹਦੇ ਤੋੜ ਕੇ ਵਿੱਚੋਂ ਕੱਢ ਕੇ ਖਾ ਲੈਂਦਾ ਇਹ ਇਹਦੇ ਵਿੱਚੋਂ। ਇਹਨੂੰ ਆ ਦਵਾਈ ਲਾਉਣ ਲੱਗੇ ਆ, ਤੇ ਤਾਂ ਕਿ ਜਿਹੜਾ ਇੱਕ ਕੱਢੇ ਤੇ ਦੂਸਰੇ ਤੇ ਨਾ ਜਾਵੇ, ਉੱਥੇ ਮਰ ਜਾਵੇ ਇਹ। ਠੀਕ ਹੋ ਗਿਆ।
ਤੇ ਇੱਕ ਨੂੰ ਲਾਣੀ ਅਸੀਂ ਫੰਜੀਸਾਈਡ ਦਵਾਈ। ਅੱਛਾ ਦੋਵੇਂ ਅੰਦਰ ਦਵਾਈਆਂ ਦੋ ਲਵਾਵਾਂਗੇ। ਫੰਜੀਸਾਈਡ ਹੁੰਦੀ ਕਿ ਸ਼ੁਰੂ ਦੇ ਵਿੱਚ ਕੋਈ ਡੰਪਿੰਗ ਕਾਫੀ ਬਿਮਾਰੀ ਆਉਂਦੀ ਆ, ਜਿਹੜੇ ਸ਼ੁਰੂ ਦੇ ਮਸਾਇਲ ਆ ਫੰਗਸ ਨਾ ਆਵੇ। ਹਾਂ ਜਰਮੀਨੇਸ਼ਨ ਦੇ ਵਿੱਚ ਉਹ ਫੰਗਸ ਨਾ ਆਵੇ ਉਹਨੂੰ। ਅੱਛਾ ਇਹ ਕਿੰਨੇ ਪੈਕਟ ਲੱਗਦੇ ਆ ਕਿੱਲੇ 'ਚ? ਇਹ ਏਕੜ 'ਚ 13 ਤੋਂ 14 ਪੈਕਟ ਲੱਗਦੇ ਆ। ਠੀਕ ਆ। ਜੀ ਲਾ ਜੀ ਇਹਨੂੰ। ਦਵਾਈ ਲਾਉਣ ਦਾ ਤਰੀਕਾ ਦੇਖ ਲਿਓ। ਇਹਨੂੰ ਲਿਕੁਇਡ ਨਹੀਂ ਬਣਾਉਣਾ ਸਰੋਇਆ ਸਾਹਿਬ? ਬਸ ਇਹਨੂੰ ਬਾਅਦ ਰੱਖ ਆਪਣਾ। ਕਿਉਂ ਜੀ? ਹਾਂਜੀ ਇਹ ਇੰਜ ਹੀ ਚੱਲਣਾ, ਲਿਕੁਇਡ ਨਹੀਂ ਬਣਾਉਣਾ ਇਹਦੇ ਇਹਨੂੰ? ਉੱਤੇ ਮਾੜਾ ਜਿਹਾ ਪਾਣੀ ਦਾ ਛਿੱਟਾ ਮਾਰ ਕੇ ਹਿਲਾ ਦੇਣਾ ਇਹਨੂੰ। ਆ ਥੋੜੀ ਕੱਢ ਚੋਂਗੀ ਟਾਪਸਨ ਕੱਢ ਭਾਈ ਹੈ ਜੀ। ਟਾਪਸਨ ਹੈ ਫੰਜੀਸਾਈਡ ਆ ਇਹ। ਥਾਇਓਫਿਡ ਮਿਥਾਇਲ ਆ, ਥੋੜਾ ਜਿਹਾ ਹਲਕਾ ਜਿਹਾ ਅਸੀਂ ਪਾਣਾ ਹੈ ਉੱਤੇ। ਚਲ ਬਸ ਕਰ। ਇਹ ਫੰਗਸ ਦੇ ਮਸਾਇਲ ਵਾਸਤੇ ਆ। ਇਹਦੀ ਕੋਈ ਮਿਕਦਾਰ ਖਾਸ ਆ ਕਿ ਬਸ ਅੰਦਾਜ਼ੇ ਨਾਲ? ਅੰਦਾਜ਼ੇ ਨਾਲ ਥੋੜੀ ਜਿਹੀ ਪਾ ਲੈਣੀ ਹੈ ਇਹ ਬਸ, ਤਾਂ ਕਿ ਫੰਜੀਸਾਈਡ ਜਿਹੜੇ ਮਸਾਇਲ ਆ ਨਾ ਇਹ। ਇਹ ਕਿੰਨੇ ਪੈਕਟ ਤੁਸੀਂ ਖੋਲੇ ਹੋਏ ਇਸ ਟਾਈਮ? ਇਹ ਇਸ ਟਾਈਮ ਅਸੀਂ ਇਹ 14 ਪੈਕਟ ਲੱਗਦੇ ਆ। 7 ਖੋਲੇ ਆ, 7 ਫਿਰ ਹੁਣ ਇਸ ਟਾਈਮ 7 ਲੱਗਣਗੇ। ਇਹ ਬੀਜ 7 ਪੈਕਟਾਂ ਦਾ ਪਿਆ? ਇੱਕ ਪੈਕਟ 'ਚ 1000 ਬੀਜ ਆ। ਅੱਛਾ 7 ਪੈਕਟਾਂ ਦਾ ਬੀਜ ਪਿਆ ਇਸ ਟਾਈਮ? 6500 ਰੁਪਏ ਦਾ ਪੈਕਟ ਹੈ। ਬੱਲੇ 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 ਬੱਲੇ। ਹਾਂਜੀ ਅੱਛਾ ਹਾਂਜੀ। ਆ ਹੁਣ ਤੇ ਅਸੀਂ ਇਹਨੂੰ ਮਿਕਸ ਕਰ ਵੇ। ਇਹਨੂੰ ਲਾ ਪਾਣੀ ਦਾ ਹਲਕਾ ਜਿਹਾ ਛਿੰਕਾ ਲਾ। ਚਲ ਬਸ ਕਰ ਮਿਕਸ ਕਰ ਇਹਨੂੰ। ਜ਼ਬਾਨ ਆ ਤੂੰ ਤਾਂ ਮਰਨ ਲੱਗ ਗਿਆ। ਮਾੜਾ ਹਲਾ ਮਿਕਸ ਕਰ ਬਸ ਉਂਗਲੀ ਨਾਲ। और मिक्स कर उंगलियां सारी ना। हला हला चल कर सारी जिंक सल्फेट दी 2 डब्बियां पातियां 7 पैकेटां च। 7 पैकेटां 2 डब्बियां लातियां। ठीक है। ताकि जो चूहा पट्टे ਉਹਨੂੰ ਸਮੈਲ ਆਵੇ ਛੱਡ ਕੇ ਚੱਲ ਜੇ। ਇਹ ਕਾਸ਼ਤ ਕਰਨ ਤੋਂ ਕਿੰਨੀ ਦੇਰ ਪਹਿਲਾਂ ਲਾਣਾ ਚਾਹੀਦੀ ਦਵਾਈ? ਉਹ ਬਸ ਸ਼ਾਮ ਨੂੰ ਲਗਾ ਦੇਣਾ ਇਹ। ਹੁਣ ਲਾਤਾ ਤੱਕ 2 ਘੰਟੇ ਕਹਿ ਲਓ। 20-25 ਮਿੰਟ ਨਾਲ ਖੁਸ਼ਕ ਹੋ ਜਾਂਦਾ ਬੀਜ। ਅੱਛਾ ਠੀਕ। ਪਾਣੀ ਜ਼ਿਆਦਾ ਨਹੀਂ ਲਾਣਾ ਹੈਗਾ, ਹਲਕਾ ਜਿਹਾ ਬਸ। ਚਲੋ ਕਰਦੇ ਨੂੰ ਦਬਾ ਬਹੁਤ ਨਾ ਦਬਾ, ਹਲਕਾ ਹਲਕਾ ਉੱਤੇ ਰੱਖੋ ਬੀਜ ਹੁਣ ਜਾਈ ਹੱਥਾਂ ਵਿੱਚ ਚਾਰਜ ਕਰਨਾ। ਇਹ ਵੈਸੇ ਇhtiyati ਤਦਾਬੀਰ ਦੇ ਤੌਰ ਤੇ ਗਲਵਜ਼ ਪਾਣੇ ਚਾਹੀਦੇ ਕਿਉਂ ਬਹੁਤ ਪਾਣੀ ਚਾਹੀਦੇ। ਹਾਂਜੀ ਹਾਂਜੀ ਪਾਣੀ ਚਾਹੀਦੇ, ਪਰ ਜ਼ਿਮੀਦਾਰ ਜਿਹੜੇ ਕੋਈ ਨਹੀਂ ਪਾਉਂਦੇ। ਹਾਂ ਨਹੀਂ ਕਰਨਾ ਤਾਂ ਚਾਹੀਦੀ ਇhtiyat ਜ਼ਹਿਰ ਆਖਰ। ਚਲੋ ਸਵੇਰ ਜਿਹੜਾ ਬੀਜ ਲਾਵਾਂਗੇ ਉਹਨੂੰ ਬਸ ਉਹਨੂੰ ਗਲਵਜ਼ ਲਾ ਕੇ ਲਾਵਾਂਗੇ। ਹਾਂ ਚਲੋ ਬਸ ਇਹਨੂੰ ਛਾਂ 'ਚ 10 ਮਿੰਟ 15 ਮਿੰਟ ਪਿਆ ਰਵੇ, ਹਵਾ ਫਿਰ ਜੇ। ਹਵਾ ਫਿਰ ਜੇ ਥੋੜਾ ਬੀਜ ਜ਼ਹਿਰ ਦਵਾਈ ਲੱਗ ਗਈ ਆ ਇਹ। ਤੇ ਸ਼ਾਮ ਨੂੰ ਅਸੀਂ ਤਕਰੀਬਨ ਹੋਰ ਇਨਸੈਕਟ ਨੈਟ ਦੇ ਵਿੱਚ ਇਸ ਟਾਈਮ ਗਰਮੀ ਬਹੁਤ ਜ਼ਿਆਦਾ ਆ। 5 ਵਜੇ ਸ਼ੁਰੂ ਕਰਾਂਗੇ ਜਿੰਨਾ ਕੁ ਲੱਗ ਗਿਆ, ਫਿਰ ਕੱਲ ਸ਼ਾਮ ਟਾਈਮ ਡੇਲੀ ਇਸ ਤਰ੍ਹਾਂ ਪਿਛਲੇ ਟਾਈਮ ਲਾਵਾਂਗੇ ਇਹ। ਓਕੇ ਜੀ ਚਲੋ। ਇਹ ਕੀ ਕਰ ਰਹੇ ਇਹ ਬੂਹੇ ਬਣਾ ਰਹੇ ਆ ਜੀ। ਕਾਦੇ ਵਾਸਤੇ? ਇਹ ਜਿੱਥੇ ਅੰਦਰ ਇੰਟਰ ਹੋਣ ਵਾਸਤੇ, ਅੰਦਰ ਜਾਣ ਵਾਸਤੇ ਨਾ, ਹਾਂ ਤਾਂ ਕਿ ਜਦੋਂ ਅੰਦਰ ਦਾਖਲ ਹੋਈਏ ਤੇ ਫਿਰ ਵੀ ਇਹਦੇ ਉੱਤੇ ਅੱਗੇ ਪਰਦਾ ਆ ਜਾਵੇ, ਤਾਂ ਕਿ ਸਫੇਦ ਮੱਖੀ ਜਿਹੜੀ ਆ ਨਾ। ਆ ਬੂਆ? ਹਾਂ ਅੱਛਾ ਇਹ ਸਫੇਦ ਮੱਖੀ ਵਾਸਤੇ? ਸਫੇਦ ਮੱਖੀ ਤਾਂ ਕਿ ਅੰਦਰ ਨਾ ਜਾਵੇ ਇਹਦੇ। ਇਹ ਠੰਡ ਗਰਮੀ ਵਾਸਤੇ? ਨਹੀਂ ਠੰਡ ਗਰਮੀ ਦਾ ਤਲਕ ਹੀ ਕੋਈ ਨਹੀਂ ਇਹਦੇ ਨਾਲ। ਸਿਰਫ ਜਿਹੜੇ ਜਿੰਨੇ ਵੀ ਇਨਸੈਕਟ ਆ ਨਾ, ਹਾਂ ਉਹਦੇ ਚ ਮੇਨ ਸਫੇਦ ਮੱਖੀ ਆ, ਬਾਕੀ ਛੋਟੇ ਇਨਸੈਕਟ ਆ ਦੂਸਰੇ, ਅੱਛਾ ਅੱਛਾ ਉਹ ਅੰਦਰ ਨਹੀਂ ਜਾਣਗੇ ਇਹਦੇ। ਪੱਤੇ ਨਹੀਂ ਖਰਾਬ ਹੋਣਗੇ, ਪੱਤੇ ਫਰੈਸ਼ ਰਹਿਣਗੇ, ਪੱਤਾ ਸਹੀ ਹੋਊਗਾ ਤੇ ਉਹਨੇ ਪੌਦੇ ਨੂੰ ਖੁਰਾਕ ਦੇਣੀ ਹੈ। ਅੱਛਾ ਇਹ ਸੀਰੇ ਆ ਉਤੋਂ? ਇਹ ਸਲਾਈ ਕਰ ਰਹੇ ਉੱਤੋਂ, ਪੂਰਾ ਪਰਦਾ ਜਿਹਾ ਬਣ ਗਿਆ? ਬਣ ਜਾਏਗਾ ਪਰਦੇ। ਬੰਦਾ ਇੰਟਰ ਹੋਵੇ ਤੇ ਪਰਦਾ ਆਪਣੇ ਆਪ ਅੱਗੇ। ਅੱਛਾ ਇਹ ਜਿਹੜਾ ਖੀਰਾ ਆਪਾਂ ਪਿਛਲੀ ਵਾਰੀ ਲਾਇਆ ਕਰ ਹਾਂ, ਤੇ ਇਸ ਖੀਰੇ 'ਚ ਕੀ ਫਰਕ ਹੈ? ਪਿਛਲੀ ਵਾਰੀ ਅਸੀਂ ਲਾਇਆ ਸੀ ਟਿਸ਼ੂ ਚ ਲਾਇਆ ਸੀ। ਟਿਸ਼ੂ ਚ ਲਾਇਆ ਸੀ। ਐਤਕੀ ਨੈਟ ਜਰੀ 'ਚ? ਇਹ ਐਕਸੀਡੈਂਟ ਜਿਹੜਾ ਟਿਸ਼ੂ ਚ ਲੱਗਦਾ ਉਹ ਲੱਗਦਾ ਅਕਤੂਬਰ ਦੇ ਵਿੱਚ। ਅਕਤੂਬਰ 'ਚ? ਉਹ 15 ਅਕਤੂਬਰ ਤੋਂ ਬਾਅਦ ਸ਼ੁਰੂ ਹੁੰਦਾ, 10 ਤੋਂ ਬਾਅਦ ਸ਼ੁਰੂ ਹੋ ਜਾਂਦਾ। ਇਹ ਜਿਹੜਾ ਇਹ ਤਕਰੀਬਨ ਕੋਈ 10 ਅਗਸਤ ਤੋਂ ਬਾਅਦ ਸ਼ੁਰੂ ਹੋ ਜਾਂਦਾ ਲੱਗਣਾ ਇਹ। ਅੱਛਾ ਅੱਛਾ ਇਹ ਕਿਉਂ ਲਾਇਆ ਫਿਰ? ਉਹ ਕਿਉਂ ਨਹੀਂ ਲਾਇਆ? ਉਹ ਅੱਜ ਕੱਲ ਹਵਾਵਾਂ ਤੇਜ਼ ਹੁੰਦੀਆਂ, ਉਹ ਬਰਦਾਸ਼ਤ ਨਹੀਂ ਕਰਦਾ, ਠੀਕ ਹੈ, ਫਟ ਜਾਂਦਾ। ਅਕਤੂਬਰ 'ਚ ਤਾਂ ਹਵਾ ਦਾ ਪ੍ਰੈਸ਼ਰ ਕੋ ਘਟ ਜਾਂਦਾ, ਇੱਕ ਅੱਧੀ ਹਨੇਰੀ ਆਉਂਦੀ ਨਹੀਂ ਤੇ ਮੌਸਮ ਠੀਕ ਰਹਿੰਦਾ। ਤੇ ਅੱਜ ਕੱਲ ਹਵਾਵਾਂ ਦੇ ਤੇਜ਼ ਆਉਂਦੀਆਂ, ਉਹਦੇ ਵਿੱਚ ਜਾਲੀ ਜਿਹੜੀ ਆ ਇਹ ਥੋੜੀ ਕਾਮਯਾਬ ਆ। ਅੱਛਾ ਇਹ ਫਿਰ ਇੱਕ ਵਾਰੀ ਸੀ ਲਓ ਤੇ ਫਿਰ ਵਿੱਚ ਵੜ ਕੇ ਦਿਖਾ। ਬਸ ਆ ਰਹਿ ਗਿਆ ਇੱਕ ਹਸੀਕ ਤੇ ਫਿਰ ਦਿਖਾ ਦਿੰਨੇ। ਲਓ ਜੀ ਇਹ ਜਿੱਦਾਂ ਟੈਂਟ ਕਨਾਤਾਂ ਲਾ ਕੇ ਤਾਂ ਮੇਜ਼ ਕੁਰਸੀਆਂ ਲਾ ਕੇ ਸਿਰਫ ਪ੍ਰਾਹੁਣਿਆਂ ਨੂੰ ਕਹਿੰਦੇ ਨਾ ਵੀ ਆ ਜਾਓ, ਇਦਾਂ ਸਾਰਾ
ਪੈਪ ਲਾ ਕੇ ਜਾਲ ਲਾ ਕੇ ਉੱਤੇ ਨੈਟ ਪਾ ਕੇ ਹਰ ਸ਼ਾ ਤਿਆਰ ਕਰਕੇ ਤਾਂ ਹੁਣ ਬੀ ਲੱਗਣਾ ਅੱਜ ਇਹਦੇ ਚ ਬੀ ਲੱਗਣਾ। ਉਧਰ ਬੀ ਲੱਗ ਰਿਹਾ ਜੀ ਦੂਏ 3-3 ਟਨਲਾਂ ਦੇ ਉੱਤੇ ਅਸੀਂ ਪਾਇਆ ਹੈ ਕਾਗਜ਼ ਤੇ ਉਧਰ ਬੀ ਲੱਗ ਰਿਹਾ, ਉਧਰ ਬੀਬੀਆਂ ਭੈਣਾਂ ਲਾ ਰਹੀਆਂ ਤੇ ਅਸੀਂ ਤੁਹਾਨੂੰ ਇੱਥੇ ਆਪ ਲਾ ਕੇ ਦਿਖਾ ਦਿੰਨੇ। ਇਹ ਦੱਸੋ ਜੀ ਇਹ ਕੀ ਆ ਤੇ ਕਿਵੇਂ ਗੱਲ ਇਹ ਖੀਰੇ ਦਾ ਬੀਜ ਹੈ ਜੀ। ਹੂੰ ਇਹ ਹਰ ਫੁੱਟ ਤੇ ਲੱਗਣਾ। 12 ਤੋਂ 14 ਇੰਚ ਤੱਕ ਤੁਸੀਂ ਲਾ ਸਕਦੇ ਆ ਇਹ। 12-14 ਦਿਖਾ 12 ਤੋਂ 14 ਇੰਚ ਤੱਕ ਬੀ। ਜਿਹੜਾ ਬੀ ਅੱਗੇ ਤਿਆਰ ਕੀਤਾ ਸੀ ਉਹ ਹੈ। ਸਵੇਰ ਅਸੀਂ ਇਹਨੂੰ ਪਾਣੀ ਲਾਇਆ, ਜਿੱਥੇ ਜਿੱਥੇ ਰੇਂਜ ਪਹੁੰਚ ਗਈ ਆ ਹੂੰ ਲਾ ਕੇ ਦਿਖਾਈ ਮੁਸਤਫਾ। ਉੱਥੇ ਅਸੀਂ ਕਿਨਾਰੇ ਦੇ ਉੱਤੇ 1-2 ਉਂਗਲਾਂ ਛੱਡ ਕੇ ਹੂੰ ਲਾਵੇ। ਇੱਕ ਬੀ ਲਾਣਾ। ਇੱਕ ਬੀਜ ਟੇਢਾ ਬੱਖੀ ਭਾਰ ਵੀ ਲਾਣਾ ਅੱਛਾ ਤਾਂ ਕਿ ਇਹਦਾ ਜਿਹੜਾ ਪਾਸਾ ਵੀ ਹੋਵੇ ਬਾਹਰ ਆਉਣ ਵਾਲਾ ਉਧਰੋਂ ਆ ਜਾਵੇ। ਅਗਰ ਇੱਕ ਸਾਈਡ ਅਸੀਂ ਨੀਵੀਂ ਕਰ ਦਾਂਗੇ ਲੇਬਰ ਨੂੰ ਪਤਾ ਨਹੀਂ ਲੱਗਦਾ ਹੈਗਾ। ਫਿਰ ਉਹੀ ਸਾਈਡ ਉੱਪਰ ਆਉਣ ਵਾਲੀ ਹੋਵੇ, ਨੀਚੇ ਜਾਣ ਜੜ ਬਣਨੀ ਹੋਵੇ, ਉਹ ਫਿਰ ਜਾਰ ਨਿਕਲਦੀ ਜਾ ਫਿਰ ਸੁੱਕ ਜਾਂਦਾ ਪੌਦਾ। ਹਰ ਫੁੱਟ ਤੇ ਨਿਸ਼ਾਨ ਲਾਵਾਂਗੇ। ਇਸ ਤਰ੍ਹਾਂ ਅਸੀਂ ਬੀ ਲਾ ਰਹੇ ਹਾਂ। ਚਲੋ ਠੀਕ ਹੈ ਜੀ। ਹਾਂਜੀ ਆ ਵੇਖੋ ਇਹਦੇ ਉੱਤੇ ਅਸੀਂ ਹੁਣ ਬਾਹਰ ਭਾਲ ਰੱਖੀ ਹੋਈ ਆ। ਮਾੜੀ ਭਾਲ ਜਿਹੜੀ ਉੱਤੇ ਪਾ ਦੇਣੀ ਆ ਤਾਂ ਕਿ ਜਿਹੜੀ ਜਰਮੀਨੇਸ਼ਨ ਦੀ ਮਸਲਾ ਨਾ ਬਣੇ, ਇਹਨੂੰ ਆਰਾਮ ਨਾਲ ਬਾਹਰ ਨਿਕਲੇ ਬੀਜ, ਮਿੱਟੀ ਸਖਤ ਨਾ ਹੋਵੇ ਉੱਪਰੋਂ। ਅੱਛਾ ਉਹ ਪਲ ਪਾ ਕੇ ਮੁਸਤਫਾ ਦਿਖਾਈ ਵੀ। ਚੱਲ ਇਹ ਬੀ ਉੱਥੇ ਰੱਖ ਦੇ ਤੇ ਭਾਲ ਲਿਆ ਥੋੜੀ ਜੀ। ਅੱਛਾ ਇਹ ਬੀ ਲੱਗ ਗਏ ਆ ਬੀ ਲੱਗ ਗਏ ਫੁੱਟ ਤੇ ਹੁਣ ਉੱਤੇ ਮਾੜੀ ਭਾਲ ਪਾ ਦੇਣੀ ਇਹਦੇ। ਅੱਛਾ ਇਹ ਸਾਲ 'ਚ ਕਿੰਨੇ ਖੀਰੇ ਲੱਗਦੇ ਆ? ਸਾਲ ਦੇ ਵਿੱਚ ਇਹ ਮਾਰਚ ਤੋਂ ਸ਼ੁਰੂ ਹੁੰਦਾ। ਮਾਰਚ ਵੀ ਇਨਸੈਕਟਨਾਈਟ 'ਚ ਲੱਗਦਾ। ਠੀਕ ਹੈ। ਉਸ ਤੋਂ ਬਾਅਦ ਫਿਰ ਅਗਸਤ 'ਚ ਲੱਗਦਾ ਇਹ, ਫਿਰ ਸੈਪਟੰਬਰ 'ਚ ਲੱਗਦਾ, ਫਿਰ ਅਕਤੂਬਰ 'ਚ ਟਿਸ਼ੂ 'ਚ ਲੱਗਦਾ, ਫਿਰ ਦਸੰਬਰ ਦੇ ਵਿੱਚ, ਨਵੰਬਰ ਦੇ ਐਂਡ ਤੇ ਦਸੰਬਰ ਦੇ ਸ਼ੁਰੂ ਵਿੱਚ ਇਹ ਛਾਪਰ 'ਚ ਲੱਗਦਾ। ਠੀਕ ਹੈ। 4 ਤੋਂ 5 ਦਫਾ ਲੱਗ ਜਾਂਦਾ ਇਹ ਖੀਰਾ। ਤੇ ਇਹ ਜਿਹੜਾ ਹੁਣ ਆਪਾਂ ਲਾਇਆ ਇਹ ਸਾਰਿਆਂ ਤੋਂ ਮਹਿੰਗਾ ਨਹੀਂ? ਇਹਦਾ ਖਰਚਾ ਜ਼ਿਆਦਾ, ਇਨਸੈਕਟਨਾਈਟ ਦਾ ਵੀ ਜ਼ਿਆਦਾ ਇਹਦੇ 'ਚ, ਉਹਦੇ 'ਚ ਪਾਈਪਾਂ ਦਾ ਖਰਚਾ ਵੀ ਹੈ ਤੇ ਇਹਦਾ 'ਚ ਜਿਹੜਾ ਬੀ ਵੀ ਮਹਿੰਗਾ ਹੁੰਦਾ ਇਹ। ਇਹਦਾ ਇਹ ਹੈ ਕਿ ਇਹ ਸਿਰਫ 35 ਦਿਨਾਂ ਬਾਅਦ ਨਾ ਜਰਮੀਨੇਸ਼ਨ ਹੋਣ ਤੋਂ 35 ਦਿਨਾਂ ਬਾਅਦ ਇਹ ਫਲ ਤੇ ਆ ਜਾਂਦਾ। ਇਹ ਫਲ ਤੇ ਆ ਜਾਂਦਾ 35 ਤੋਂ 38 ਦਿਨਾਂ ਤੁਸੀਂ ਇਹਦੀ ਪਹਿਲੀ ਚੁਣਾਈ ਕਰ ਸਕਦੇ ਆ। ਮਾਸ਼ਾਅੱਲਾ 35 ਦਿਨਾਂ ਦੇ ਵਿੱਚ ਪੈਸੇ ਆਣਾ ਸ਼ੁਰੂ ਹੋ ਜਾਂਦਾ। ਹਾਂ ਇਹ ਬਲੈਲਰ ਵਾਲਾ ਹਿਸਾਬ ਇਹਦਾ। ਬਲੈਲਰ ਵਾਲਾ ਤੇ ਹਿਸਾਬ ਵੀ ਬਲੈਲਰ ਵਾਲਾ ਹੀ ਹੈ। ਉਹੀ ਹਿਸਾਬ ਹੈ। ਆਹੋ ਦੇਸੀ ਖੀਰੇ ਲਈ ਸਵਾਦ ਕੋਈ ਨਹੀਂ। ਅੱਛਾ ਤੁਸੀਂ ਇਹ ਦੱਸੋ ਜੀ ਇੱਕ ਵਾਰੀ ਮੋਟਾ ਜਾਂ ਨਾ ਸਾਡੇ ਦੇਖਣ ਵਾਲਿਆਂ ਨੂੰ ਦੱਸ ਦਿਓ ਵੀ ਜੇ ਕਿਸੇ ਨੇ ਇਹ ਆਹ ਵਾਲਾ ਖੀਰਾ ਲਾਣਾ ਹੋਵੇ ਤੇ ਉਹਦੀ ਜੇਬ 'ਚ ਕਿੰਨੇ ਪੈਸੇ ਹੋਣ? ਉਹਦੀ ਜੇਬ 'ਚ ਜ਼ਮੀਨ ਦੀ ਤਿਆਰੀ ਤੋਂ ਲੱਗ ਕੇ ਨਾ ਕੱਲੀ ਸ਼ਾਇਦ ਮੋਟਾ ਹਿਸਾਬ ਵੀ ਹਰ ਸ਼ਾਇਦ ਦੱਸੀ 35-40 ਹਜ਼ਾਰ ਰੁਪਏ ਜ਼ਮੀਨ ਦੀ ਤਿਆਰੀ ਤੇ ਲੱਗ ਜਾਂਦਾ ਇਹਦਾ। ਠੀਕ ਹੈ। ਇਹ ਬਰੀਕ ਚੰਗੀ ਜ਼ਮੀਨ ਤਿਆਰ ਕਰਨੀ ਪੈਂਦੀ ਕਿੱਲੇ ਦੀ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਜਿਹੜਾ ਪਾਈਪ ਆ 5 ਤੋਂ ਲੈ ਕੇ 6 ਲੱਖ ਰੁਪਏ ਜਿਵੇਂ ਪਾਈਪ ਦੀ ਕੰਡੀਸ਼ਨ ਆ ਉਹਦੇ ਹਿਸਾਬ ਨਾਲ ਮਿਲ ਜਾਂਦਾ ਇਹ। ਠੀਕ ਹੈ। 5 ਤੋਂ 6 ਲੱਖ ਦਾ ਪਾਈਪ ਮਿਲ ਜਾਂਦਾ ਇਹ। 300 ਪਾਈਪ ਲੱਗਦਾ ਏਕੜ ਦੇ ਵਿੱਚ ਇਹ। ਠੀਕ ਹੈ। ਪਹਿਲਾ ਪਾਈਪ ਲੱਗਦਾ 6 ਤੋਂ 8 ਫੁੱਟ ਤੇ ਉਸ ਤੋਂ ਬਾਅਦ ਹਰ ਪਾਈਪ 10 ਫੁੱਟ ਤੇ ਲਾਇਆ ਅਸੀਂ। ਠੀਕ ਹੈ। ਠੀਕ ਹੋ ਗਿਆ। 300 ਪਾਈਪ ਲੱਗਦਾ, 300 ਲੱਗ ਜਾਵੇ, 310 ਲੱਗ ਜਾਵੇ, ਜਿਵੇਂ ਕਿਸੇ ਦਾ ਏਕੜ ਦੇ ਹਿਸਾਬ ਨਾਲ। ਠੀਕ ਹੈ। ਤੇ ਤਕਰੀਬਨ ਕੋਈ 80-90 ਹਜ਼ਾਰ ਦਾ, ਹੁਣ 90 ਹਜ਼ਾਰ ਦਾ ਇੱਕ ਬੀਜ ਆਇਆ ਦਾ ਏਕੜ ਦਾ। ਕਿੱਲੇ ਦਾ ਬੀਜ ਦਾ। ਅੱਛਾ ਹਾਂ ਇੱਕ ਏਕੜ ਦਾ 90 ਹਜ਼ਾਰ ਦਾ। ਇੱਕ ਪੈਕਟ ਕਿੰਨੇ ਦਾ? ਇੱਕ ਪੈਕਟ ਹੈਗਾ 6500 ਰੁਪਏ ਦਾ। 14 ਪੈਕਟ ਆ ਵੇਖ ਲਓ ਵੀ ਕਿੰਨੇ ਦਾ। 90 ਤੋਂ ਇੱਕ ਪੈਕਟ ਦੇ ਵਿੱਚ ਬੀਜ 1000 ਬੀਜ ਆ ਇਹਦੇ ਚ। ਅੱਛਾ 13 ਤੋਂ 14 ਹਜ਼ਾਰ ਬੀਜ ਜਿਹੜਾ ਇਹਦਾ ਲੱਗ ਜਾਂਦਾ ਏਕੜ ਦਾ। ਹਰ ਫੁੱਟ ਤੇ ਬੀਜ ਲੱਗਦਾ ਨਾ ਇਹਦਾ। ਹਰ ਫੁੱਟ ਤੇ। ਹਾਂ ਤੇ ਫਿਰ ਆ ਨਟ? ਇਹ ਜਿਹੜਾ ਨਟ ਆ ਇਹ ਹੈਗਾ 405 ਰੁਪਏ ਦਾ ਇੱਕ ਨਟ ਆ ਇਹਦਾ। ਅੱਛਾ ਇਹ ਵੀ ਖਾਸੇ ਲੱਗ ਗਏ। ਠੀਕ ਆ। ਇਹ 80 ਨਟ ਲੱਗੇ ਏਕੜ ਦੇ ਵਿੱਚ। 80 ਲੱਗ ਗਏ। ਆ ਜਿਹੜੀ ਵਾਇਰ ਉੱਤੇ ਪਾਈ ਹੋਈ ਹਾਂ ਤਾਰ 7000 ਦੀ ਵਾਇਰ ਆ ਇਹ। ਆ ਪਲਾਸਟਿਕ ਸ਼ੀਸ਼ਾ ਪਲਾਸਟਿਕ ਜਿਹੜੀ ਹੈ। ਠੀਕ ਹੈ। ਇਹ 2 ਰੂਲ ਇਹਦੇ ਲੱਗੇ। ਤੇ ਜਿਹੜੀ ਮਜ਼ਦੂਰੀ ਜਿਹੜੀ ਆ 30000 ਰੁਪਏ ਜਿਨ੍ਹਾਂ ਨੇ ਹਲਾਇਆ, ਨੈਟ ਲਾਇਆ, ਪੂਰਾ ਸ਼ੈੱਡ ਲਾਇਆ ਇਹ, ਢਾਂਚਾ ਕੀਤਾ ਉਹਨਾਂ ਦਾ। ਬਾਕੀ ਜਿਹੜੀ ਲੇਬਰ ਆ ਬੀਜ ਲਗਾ ਰਹੀ ਆ ਉਹਨਾਂ ਦੇ ਜ਼ਿਆਦਾ ਪੈਸੇ ਆ। ਉਹਨਾਂ ਦੇ ਲੈ ਜਿਹੜਾ ਇਨਸੈਕਟ ਨੈਟ ਆ ਇਹਦਾ ਰੂਲ ਹੈ 45000 ਦਾ ਇੱਕ ਰੂਲ ਆ। ਇਹ 13 ਤੋਂ 14 ਰੂਲ ਲੱਗ ਜਾਂਦੇ ਇਹਦੇ। ਇਹ ਸਿਲਾਈ ਕਰਨਾ ਪੈਂਦਾ ਆਪ ਮੰਗਾ ਕੇ। ਇਹ ਕਿੱਲੇ ਦਾ ਤਕਰੀਬਨ ਬਣ ਗਿਆ ਹੈ? ਕਿੱਲੇ ਦਾ ਵੇਖ ਲਓ ਤਕਰੀਬਨ ਬਣ ਜਾਂਦਾ 6.5 ਤੋਂ 7 ਲੱਖ ਬਣ ਜਾਂਦਾ ਇਹ। ਠੀਕ ਹੈ। ਤੇ ਇਹ ਹੋ ਗਿਆ। ਅੱਛਾ ਤੇ ਇਹ ਆਪਣਾ ਹੋਰ ਕਿਹੜੀ? ਹਾਂ ਵੀ ਖਾਦਾਂ ਸਪਰੇਆਂ ਤੋਂ ਬਾਅਦ ਖਰਚਾ ਸ਼ੁਰੂ ਹੋਣਾ ਨਾ। ਅੱਛਾ ਖਾਦ ਵੀ ਇਹਦੀ ਹੈ ਕਿ ਹਰ ਪਾਣੀ ਤੇ ਖਾਦ ਪੈਣੀ ਇਹਨੂੰ। ਹਾਈਬ੍ਰਿਡ ਫਸਲਾਂ ਹਰ ਪਾਣੀ ਤੇ ਥੋੜੀ ਪਾਣੀ ਇਹਨੂੰ। ਪਾਣੀ ਤਕਰੀਬਨ ਜਿਹੜਾ ਇਹਨੂੰ ਆ ਮੌਸਮ ਹੈ ਇਹਦੇ ਵਿੱਚ ਹਰ 4 ਤੋਂ 5 ਦਿਨਾਂ ਬਾਅਦ ਪਾਣੀ ਲੱਗਣਾ ਇਹਨੂੰ। ਜੋ ਇਹਨੂੰ ਨਵੀਂ ਖੁਸ਼ਕ ਹੋਣੀ ਹੈ ਨਾਲ ਇਹਨੂੰ ਖਾਦ ਪਾਣੀ ਤੇ ਪਾਣੀ ਸਪਰੇਅ ਜਿਹੜੀ ਇਹਨੂੰ ਮੇਨ ਬਿਮਾਰੀਆਂ ਦੀ ਡਾਉਨੀ ਮੈਲਡੀ ਆਉਂਦੀ ਹੈ ਇਹਦੇ ਵਿੱਚ। ਅਸੀਂ ਸਿਰਫ ਇੱਕ ਵਾਰੀ ਪਹਿਲਾਂ ਖਰਚੇ ਦੀ ਗੱਲ ਕਰੀਏ ਤੇ ਇੱਕ ਮੋਟਾ ਜਿਹਦੇ ਵਿੱਚ ਖੁਰਾਕ ਵੀ ਆ, ਉਹ ਦੱਸਿਆ ਕਿੰਨਾ ਆ ਗਿਆ ਤਕਰੀਬਨ? ਟੋਟਲ ਕਰ ਲਓ ਇਹ 10 ਲੱਖ ਤੋਂ ਉੱਪਰ ਚੱਲ ਜਾਣਾ। 10 ਤੋਂ ਵੀ ਮੇਰੇ ਖਿਆਲ 12-13 ਲੱਖ ਬਣ ਜਾਣਾ। ਹਾਂ ਇਹ 10 ਤੋਂ ਇਹ ਹੈਗਾ ਸਿਰਫ ਪਹਿਲੇ ਸਾਲ ਦਾ ਖਰਚਾ। ਤੁਹਾਡਾ ਪਹਿਲੇ ਸਾਲ ਖਰਚਾ ਜ਼ਿਆਦਾ ਹੋਣਾ। ਤੁਹਾਡਾ ਪੈਪ ਲੱਗ ਗਿਆ, ਇਨਸੈਕਟ ਸ਼ੀਟ ਬਣ ਗਈ, ਠੀਕ, ਇਹ ਤੁਹਾਡਾ ਰਿਪੀਟ ਹੋ ਜਾਏਗਾ। ਬਾਕੀ ਸਮਾਨ ਤੁਹਾਨੂੰ ਲੈਣਾ ਪੈਣਾ। ਫਿਰ ਜਿਹੜੀਆਂ ਬਾਹਰ ਖਿੱਚਾਂ ਲੱਗੀਆਂ ਜ਼ਮੀਨ ਦੇ ਵਿੱਚ ਉਹ ਕੱਲੀਆਂ ਖਿੱਚਾਂ 50000 ਦੀਆਂ ਆਈਆਂ ਕਿੱਲੇ ਦੀਆਂ ਖਿੱਚਾਂ। ਵੱਡੇ ਟੀਆਰ ਦੇ ਗਾਰਡਰ ਟੋਟੇ ਲਾ ਕੇ ਨਾ ਕਟਾ ਕੇ 2.5 ਫੁੱਟ ਦਾ ਟੀਆਰ ਜ਼ਮੀਨ 'ਚ ਪੂਰੇ ਹੈ ਥੱਲੇ ਤਾਂ ਕਿ ਇਹਨੂੰ ਸ਼ਟਰ ਨੂੰ ਮਜ਼ਬੂਤ ਰੱਖੇ। ਇਹ ਤਾਂ 15 ਲੱਖ ਤੋਂ ਟੱਪ ਰਿਹਾ ਕੰਮ ਬਈ ਜਿਹੜਾ ਹਿਸਾਬ ਆ। ਇੰਨੇ ਕੁ ਪੈਸੇ ਹੋਣ ਤਾਂ ਪੰਗਾ ਲਿਓ, ਨਹੀਂ ਤੇ ਨੇੜੇ ਨਾ ਜਾਇਓ।
ਤੇ ਇਹਦੀ ਜੇ ਅੱਲਾਹ ਤਾਲਾ ਖੈਰੀ ਸਲਾਮਤੀ ਰੱਖੇ ਤਾਂ ਫਿਰ ਆਮਦਨ ਵੀ ਇਹਦੀ ਠੀਕ ਆ। ਇਹਦੀ ਆਮਦਨ ਵੀ ਠੀਕ ਹੈ, ਇਹ ਜਲਦੀ ਪ੍ਰੋਡਕਸ਼ਨ ਤੇ ਆ ਜਾਂਦਾ ਗਰਮੀ ਦੇ ਵਿੱਚ ਹਾਂ ਤੇ ਚੱਲਦਾ ਵੀ ਥੋੜਾ ਲੰਬਾ ਇਹ ਦਸੰਬਰ ਜਨਵਰੀ ਤੱਕ ਚੱਲ ਜਾਂਦਾ ਇਹ। ਠੀਕ ਰੇਟ ਮੁਨਾਸਬ ਹੋਵੇ ਤੇ ਮਾਸ਼ਾਅੱਲਾ ਚ ਵਾਵਾ ਪੈਸੇ ਬਚ ਜਾਂਦੇ। ਚਲੋ ਇਹ ਹੁਣ ਤੁਹਾਨੂੰ ਅਸੀਂ ਦੱਸਤਾ, ਲਾ ਕੇ ਦਿਖਾਤਾ, ਤੇ ਦੁਆ ਕਰਿਓ ਫਿਰ ਜਿਵੇਂ ਜਿਵੇਂ ਗਾਂ ਹੋਇਆ ਆਮਦਨ ਹੋਈ ਉਹ ਵੀ ਤੁਹਾਡੇ ਤੱਕ ਸੱਚੀ ਸੱਚੀ ਪਹੁੰਚਾ ਦਾਂਗੇ ਵੀ ਆਹ ਕੁਝ ਬਚਿਆ। ਤੇ ਜਿਹੜੇ ਜ਼ਿਮੀਦਾਰ ਕੋ ਗੁੰਜਾਇਸ਼ ਹੋਵੇ ਉਹ ਫਿਰ ਬਾਕੀ ਫਸਲਾਂ ਤੋਂ ਬਚ ਕੇ ਔਖਾ ਸੌਖਾ ਇਹ ਲਾ ਲਵੇ, ਇਹਦੇ ਚਾਰਾ ਨੇ ਹੈਗੇ। ਪਿਛਲੀ ਵਾਰੀ ਤੁਸੀਂ ਦੱਸਿਆ ਸੀ ਕਿ ਬਿਮਾਰੀ ਜਿਹੜੀ ਆ ਉਸ ਟਿਸ਼ੂ ਦੇ ਵਿੱਚ ਵੀ ਚਾਂਸ ਹੁੰਦਾ, ਇਹਦੇ ਵਿੱਚ ਉਸ ਤੋਂ ਬਚਣ ਵਾਸਤੇ ਫੰਗਸ ਵਾਲੀ ਜਿਹੜੀਆਂ ਬਿਮਾਰੀਆਂ ਉਸ ਤੋਂ ਵੀ ਬਚਤ ਹੋ ਜਾਂਦੀ। ਫੰਗਸ ਵਿੱਚ ਆਣੀ ਆ ਅੱਛਾ, ਲੇਕਿਨ ਫੰਗਸ ਵੀ ਘੱਟ ਆਂਦੀ ਹੈ। ਮੇਨ ਇਹਨੂੰ ਆਂਦੀ ਹੈ ਉਹਦੇ ਵਿੱਚ ਜਿਹੜਾ ਟਿਸ਼ੂ ਆ ਨਾ ਜਾਂ ਛਾਪਰ ਉਹ 'ਚ ਫੰਗਸ ਜ਼ਿਆਦਾ ਆਂਦੀ ਹੈ। ਇਹਦੇ 'ਚ ਇਹਨੂੰ ਅਸੀਂ ਆ ਛੱਡ ਪਾਤਾ ਇਨਸੈਕਟ ਵਾਸਤੇ, ਜਿੰਨੇ ਵੀ ਰਸ ਚੂਸਣ ਵਾਲੇ ਕੀੜੇ ਆ ਨਾ, ਜਿਹੜੀ ਫਲ ਦੀ ਮੱਖੀ ਉਹ ਇਹਦੇ 'ਚ ਨਹੀਂ ਆ ਸਕਦੀ। ਇਹਤਿਆਤਨ ਅਸੀਂ ਇੱਕ ਅੱਧੀ ਸਪਰੇਅ ਵਿੱਚ ਮਾਰ ਦਾਂਗੇ, ਜੇ ਕਿਤੇ ਕੋਈ ਬਾਹਰੋਂ ਸੁਰਾਖ ਹੋਵੇ ਤਾਂ ਕੋਈ ਦਾਣਾ ਅੰਦਰ ਆ ਜਾਵੇ ਤਾਂ ਬਾਕੀ ਇਹਨੂੰ ਕੋਈ ਮਸਲਾ ਨਹੀਂ। ਸਿਰਫ ਫੰਜੀਸਾਈਡ ਹਰ 7 ਤੋਂ 8 ਦਿਨਾਂ ਬਾਅਦ ਇਹਨੂੰ ਫੰਜੀਸਾਈਡ ਕਰੀ ਜਾਣੀ। ਮੇਨ ਇਸ ਟਾਈਮ ਹੁਣ ਰੌਲਾ ਰਹਿ ਗਿਆ ਸਿਰਫ ਫੰਗਸ ਵਾਲਾ। ਫੰਗਸ ਦਾ ਰੋਲਾ ਰਹਿ ਗਿਆ ਬਸ, ਹੋਰ ਕੋਈ ਇਹਦਾ ਇਸ਼ੂ ਨਹੀਂ ਹੈ। ਅੱਛਾ ਇਹ ਫਿਰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸਪਰੇਆਂ ਤੋਂ ਹੁਣ ਬਚ ਰਹੇ ਹਾਂ, ਘਟ ਗਈਆਂ ਸਪਰੇਆਂ। ਸਪਰੇਆਂ ਚ ਅੱਧੋ ਅੱਧ ਘਟ ਗਈਆਂ। ਜਿਹੜੀ ਸਫੇਦ ਮੱਖੀ ਦੀ ਅਸੀਂ 3 ਤੋਂ 4 ਦਿਨਾਂ ਬਾਅਦ ਕਰਦੇ ਸੀ ਹਾਂ ਤੇ ਉਸ ਤੋਂ ਅਸੀਂ ਬਚ ਗਏ ਹਾਂ, ਸਿਰਫ ਫੰਗਸ ਰਹਿ ਗਈ। ਚਲੋ ਯਾਰ ਇਹ ਫੰਗਸ ਵੀ ਅਸੀਂ ਉਹ ਹੁਣ ਸਪਰੇਆਂ ਕੋਸ਼ਿਸ਼ ਕਰਾਂਗੇ ਜਿਹੜੀਆਂ ਜਿਨ੍ਹਾਂ ਦੇ ਅਸਰਾਤ ਅੱਗੇ ਖਾਣ ਦੇ ਵਿੱਚ ਨਾ ਜਾਣ। ਉਹ ਕੁਝ ਸਪਰੇਆਂ ਜਿਹੜੀਆਂ ਬੈਨ ਹੋ ਗਈਆਂ, ਚੰਗਾ ਹੋਇਆ, ਅੱਛੇ ਇਦਾਰੇ ਨੇ ਕਿਸੇ ਨੇ ਹਾਂ ਗਵਰਨਮੈਂਟ ਨੇ ਬੈਨ ਕਰਤੀਆਂ, ਉਹ ਬੰਦ ਵੀ ਹੋ ਗਈਆਂ। ਚੰਗਾ ਹੋਇਆ। ਹਾਂ ਉਹ ਹੁਣ ਕੋਸ਼ਿਸ਼ ਕਰਾਂਗੇ ਫੰਜੀਸਾਈਡ ਇਸਤੇਮਾਲ ਕਰੀਏ ਜਿਹੜੇ ਜਿੰਦੇ ਅਸਰਾਤ ਅੱਗੇ ਖਾਣੇ ਦੇ ਵਿੱਚ ਨਾ ਜਾਣ, ਸਿੱਖੀ ਦੇ ਨਾ ਜਾਵੇ। ਤੇ ਇਹ ਫਿਰ ਉਮੀਦ ਕੀਤੀ ਜਾਂਦੀ ਹੈ ਜੀ ਜਿੱਦਾਂ ਅੱਧੀਆਂ ਸਪਰੇਆਂ ਆ ਸ਼ੀਟ ਪਾਣ ਨਾਲ ਅੱਧੀਆਂ ਸਪਰੇਆਂ ਰਹਿ ਗਈਆਂ ਤੇ ਕੋਈ ਐਸੀ ਸ਼ੈ ਵੀ ਆਊਗੀ ਜਿਹੜੀਆਂ ਅੱਧੀਆਂ ਤੋਂ ਵੀ ਜਾਨ ਛੁੱਟ ਜਾਨ ਜੂ ਛੁੱਟ ਜਾਏ, ਅੱਲਾ ਖੈਰ ਤੇ ਸਾਡੇ ਜਿਹੜੇ ਭੈਣ ਭਰਾ ਉਹ ਸਬਜ਼ੀ ਖਾਣਗੇ ਜਿਹੜੇ ਬਗੈਰ ਸਪਰੇਆਂ ਤੇ ਹੋਣਗੇ। ਕਦੀ ਅੱਲਾ ਉਹ ਦਿਨ ਲਿਆਊਗਾ ਹੀ। ਬੜੀ ਮਿਹਰਬਾਨੀ ਜੀ, ਇਹ ਮਾਲੂਮਾਤ ਅਸੀਂ ਕਿਹਾ ਮੋਟੀ ਮੋਟੀ ਤੁਹਾਡੇ ਤੱਕ ਪਹੁੰਚਾ ਦਈਏ ਤੇ ਫਿਰ ਬਾਕੀ ਜਦੋਂ ਅੱਲਾ ਕਰੇ ਨਿਕਲ ਆਇਆ ਤੇ ਫਲ ਤੇ ਆ ਫਿਰ ਤੁਹਾਨੂੰ ਸਾਰੀ ਗੱਲ ਉਦੋਂ ਦੱਸਾਂਗੇ। ਜਿਉਂਦੇ ਵਾਸਤੇ ਹੋਇਆ ਤੇ ਕੀ ਪਾਇਆ। ਵਾਹ।